ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਦੀਪਕ ਸ਼ਰਮਾ ਜੀ। ਦੱਸਦੇ ਨੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਹੋਰ ਆਲੇ ਦੁਆਲੇ ਕੀ ਕੁਛ ਵਾਪਰ ਰਿਹਾ ਆ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਦੀਪਕ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਆਪਾਂ ਅੱਜ ਪਹਿਲੀ ਖਬਰ ਜਿਹੜੀ ਆ, ਬਹੁਤ ਗਰਮ ਮੁੱਦਾ ਹੋਇਆ ਪਿਆ ਆ ਪੰਜਾਬ ਦੇ ਵਿੱਚ, ਪੰਜਾਬੀਆਂ ਦੇ ਵਿੱਚ, ਸਿੱਖਾਂ ਦੇ ਵਿੱਚ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਦਾ। ਤੇ ਉਸ ਨੇ ਇੱਕ ਹੋਰ ਨਵਾਂ ਹੀ ਭੁਚਾਲ ਖੜਾ ਕਰ ਦਿੱਤਾ। ਬਿਲਕੁਲ ਜੀ, ਇਹ ਗਰਮ ਮੁੱਦਾ ਤਾਂ ਹੈ ਹੀ ਹੈ, ਪਰ ਗੰਭੀਰ ਮੁੱਦਾ ਬਹੁਤ ਹੈ। ਜੀ ਇਸ ਦੀ ਗੰਭੀਰਤਾ ਇਸ ਕਦਰ ਹੈ ਕਿ ਇਹਦੇ ਨਾਲ ਸਮੁੱਚੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਜੁੜੀਆਂ ਔਰ ਸਰਵਉੱਚ ਸਥਾਨ ਜਿਹੜੇ ਸਾਡੇ ਤਖਤ ਸਾਹਿਬਾਨ ਨੇ, ਉਹਨਾਂ ਦੇ ਜਥੇਦਾਰ ਸਾਹਿਬਾਨਾਂ ਦੇ ਹਵਾਲੇ ਨਾਲ ਜਦੋਂ ਅਜਿਹਾ ਪਹਿਲੂ ਆਵੇ ਕਿ ਜਥੇਦਾਰ ਸਾਹਿਬਾਨ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਜਾਂ ਉਹਨਾਂ ਦੀ ਕਿਰਦਾਰ ਕੁਸ਼ੀ ਦਾ ਸਵਾਲ ਪੈਦਾ ਹੋ ਰਿਹਾ, ਜਾਂ ਉਹਨਾਂ ਦੇ ਉੱਤੇ ਉਂਗਲ ਧਰੀ ਜਾ ਰਹੀ ਹੈ, ਉਹਨਾਂ ਦੇ ਪਰਿਵਾਰ ਦੇ ਉੱਤੇ ਉਂਗਲ ਧਰੀ ਜਾ ਰਹੀ ਹੈ, ਸੋ ਉਸ ਦੇ ਵਿੱਚੋਂ ਫਿਰ ਇੱਕ ਨਵੀਂ ਫਿਕਰਮੰਦੀ ਪੈਦਾ ਹੁੰਦੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਤੇ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰੀ, ਇਹਨਾਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ, ਜਿਹਦੇ ਵਿੱਚ ਹਵਾਲਾ ਦਿੱਤਾ ਸੀਗਾ ਕਿ ਬਿਰਸਾ ਸਿੰਘ ਬਲਟੋਹਾ ਮਾਮਲੇ ਦੇ ਵਿੱਚ ਅਸੀਂ ਇਹ ਫੈਸਲਾ ਲਿਆ ਕਿਉਂਕਿ ਬਲਟੋਹਾ ਨੇ ਸਾਡੇ ਤੇ ਇੰਜ ਦੇ ਦੋਸ਼ ਮੜੇ ਸੀਗੇ। ਉਹ ਦੋਸ਼ ਮਤਲਬ ਸਿੱਧੇ ਸੀਗੇ ਕਿ ਆਰਐਸਐਸ ਦੇ ਇਸ਼ਾਰੇ ਤੇ ਕੰਮ ਹੋ ਰਿਹਾ ਜੀ, ਆਰਐਸਐਸ ਦੇ ਦਬਾਅ ਹੇਠ ਕੰਮ ਹੋ ਰਿਹਾ। ਸਵਾਲ ਇਹ ਸੀਗਾ ਕਿ ਬਿਰਸਾ ਸਿੰਘ ਬਲਟੋਹਾ ਕਹਿੰਦੇ ਕਿ ਮੈਂ ਗਿਆਨੀ ਰਘਵੀਰ ਸਿੰਘ ਹੋਰਾਂ ਦੇ ਘਰੇ ਖਬਰ ਲੈਣ ਗਿਆ ਕਿ ਉਹਨਾਂ ਨੇ ਮੈਨੂੰ ਖੁਦੇ ਦੱਸਿਆ ਕਿ ਸਾਡੇ ਤੇ ਆਰਐਸਐਸ ਦਾ ਦਬਾਅ ਹੈ। ਪਰ ਕੀ ਬਿਰਸਾ ਸਿੰਘ ਬਲਟੋਹਾ ਇਹ ਮੰਨਦੇ ਨੇ ਕਿ ਉਹ ਆਪਣਾ ਦਬਾਅ ਬਣਾਉਣ ਗਏ ਸੀ? ਕਿ ਬਿਰਸਾ ਸਿੰਘ ਬਲਟੋਹਾ ਇਹ ਕਹਿਣਾ ਚਾਹੁੰਦੇ ਨੇ ਕਿ ਪਹਿਲਾਂ ਅਕਾਲੀ ਦਲ ਦਾ ਦਬਾਅ ਸੀ, ਹੁਣ ਆਰਐਸਐਸ ਦਾ ਦਬਾਅ ਹੋ ਗਿਆ? ਜਦੋਂ ਕਿ ਗਿਆਨੀ ਰਘਵੀਰ ਸਿੰਘ ਹੋਰੀ ਕਹਿੰਦੇ ਕਿ ਉਹ ਤਾਂ ਮੈਨੂੰ ਇਹ ਕਹਿ ਕੇ ਆਇਆ ਕਿ ਭਾਈ, ਜੇ ਤੁਸੀਂ ਸੁਖਬੀਰ ਦੇ ਖਿਲਾਫ ਕੋਈ ਜ਼ਿਆਦਾ ਸਖਤ ਫੈਸਲਾ ਲਿਆ, ਕੁਝ ਵੱਖਰਾ ਫੈਸਲਾ ਲਿਆ, ਫਿਰ ਕੋਈ ਬੋਲੇ ਨਾ ਬੋਲੇ, ਮੇਰਾ ਖੰਡਾ ਖੜਕੂਗਾ। ਸੋ ਮਤਲਬ ਗਿਆਨੀ ਰਘਵੀਰ ਸਿੰਘ ਹੋਰਾਂ ਦਾ ਇਹ ਕਹਿਣਾ ਸੀ ਕਿ ਇੱਕ ਤਰ੍ਹਾਂ ਨਾਲ ਮੈਨੂੰ ਧਮਕੀਆਂ ਦਿੱਤੀਆਂ ਗਈਆਂ। ਪਰ ਜਿੱਥੋਂ ਮਾਮਲਾ ਸ਼ੁਰੂ ਹੋਇਆ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਸੀ। ਹਰਪ੍ਰੀਤ ਸਿੰਘ ਹੋਰੀ ਜਦੋਂ ਕਾਰਜਕਾਰੀ ਜਥੇਦਾਰ ਸੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ, ਤਦ ਉਸ ਸਮੇਂ ਇਹ ਨਾਲ ਇਹਨਾਂ ਕੋਲ ਦਮਦਮਾ ਸਾਹਿਬ ਦੀ ਵੀ ਜਥੇਦਾਰੀ ਸੀਗੀ, ਤੇ ਕਹਿੰਦੇ ਜੀ ਮੇਰੇ ਕੋਲ ਬਲਵਿੰਦਰ ਭੁੰਦੜ ਹੈ ਤੇ ਆਪਣਾ ਬਿਰਸਾ ਸਿੰਘ ਬਲਟੋਹਾ ਤੇ ਸਿਕੰਦਰ ਸਿੰਘ ਮਲੂਕਾ, ਇਹ ਤਿੰਨ ਜਣੇ ਆਏ ਸੀਗੇ। ਤੇ ਇਸ ਮਸਲੇ ਤੇ ਬਲਟੋਹਾ ਕਹਿੰਦਾ ਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਆਰਐਸਐਸ ਏਦਾਂ, ਆਰਐਸਐਸ ਤਾਲਮੇਲ ਕਰਦੀ ਆ, ਉਹ ਐਂ ਕਹਿਣਾ ਕਰਾਉਣਾ ਚਾਹੁੰਦੀ ਆ, ਤੁਸੀਂ ਅਜੇ ਰੁਕ ਜਾਓ, ਢੁਕਵਾਂ ਸਮਾਂ ਨੀਗਾ, ਇਸ ਲਈ ਸੁਖਬੀਰ ਨੂੰ ਅਜੇ ਪੇਸ਼ ਨਾ ਕਰੋ। ਕਹਿੰਦੇ ਇਹ ਸਾਰਾ ਕੁਝ ਉਹਨਾਂ ਨੇ ਇਸ ਹਵਾਲੇ ਨਾਲ ਗਿਆਨੀ ਹਰਪ੍ਰੀਤ ਸਿੰਘ ਤੇ ਸਵਾਲ ਖੜੇ ਕੀਤੇ। ਫਿਰ ਇੱਕ ਕਹਿੰਦੇ ਜੀ ਪੈਨ ਡਰਾਈਵ ਦੀ ਵੀਡੀਓ ਵੀ ਦਿੱਤੀ, ਕਿਆ ਦੇਖੋ ਜੀ ਮਨਿੰਦਰ ਸਿਰਸਾ ਦੇ ਨਾਲ ਇਹਦੀ ਵੀਡੀਓ ਹੈ ਜੀ, ਇਹ ਉਹਦੇ ਨੂੰ ਮਿਲੇ ਨੇ ਜੀ। ਇਹ ਸਾਰਾ ਕੁਝ ਕਹਿੰਦੇ ਕਿ ਇਸ ਹਵਾਲੇ ਨਾਲ, ਕਿਉਂਕਿ ਇਹ ਉਹ ਧਿਰ ਸਵਾਲ ਖੜੇ ਕਰ ਰਹੀ ਆ ਜਿਹੜੀ ਧਿਰ ਦੀ ਖੁਦ ਦੀ ਆਰਐਸਐਸ ਨਾਲ ਲੰਮੇ ਕਿੰਨੇ ਸਾਲ ਸਾਂਝ ਰਹੀ ਹੈ, ਜਿਹੜੇ ਲੀਡਰਾਂ ਨੇ ਉਹਨਾਂ ਨਾਲ ਸਰਕਾਰਾਂ ਤੱਕ ਸਾਂਝੀਆਂ ਕੀਤੀਆਂ ਤੇ ਜਿਨ੍ਹਾਂ ਨੇ ਸਾਰਾ ਕੁਝ ਆਪਣਾ ਤਾਮਚਾਮ ਉਹਨਾਂ ਦੀ ਝੋਲੀ ਪਾਤਾ। ਸੋ ਉਹ ਧਿਰਾਂ ਹੁਣ ਜਥੇਦਾਰ ਸਾਹਿਬ ਤੇ ਜਦੋਂ ਸਵਾਲ ਖੜੇ ਕਰ ਰਹੀਆਂ ਸੀ, ਤਾਂ ਜਥੇਦਾਰ ਸਾਹਿਬ ਨੇ ਬੁਲਾ ਕੇ ਜਿਵੇਂ ਉਸ ਨੂੰ ਤਲਬ ਕਰਕੇ ਪੁੱਛਿਆ ਤੇ ਉਹਦੀ ਵੀਡੀਓ ਰਿਕਾਰਡਿੰਗ ਕੀਤੀ। ਉਸ ਵੀਡੀਓ ਰਿਕਾਰਡਿੰਗ ਦੇ ਵਿੱਚ ਜਦੋਂ ਇਹ ਪਹਿਲੂ ਆਇਆ ਕਿ ਅੱਛਾ ਜੀ ਤੁਸੀਂ ਤਿੰਨ ਜਣੇ ਆਏ ਸੀ, ਫਿਰ ਤਾਂ ਇਕੱਲੇ ਤੁਹਾਡੇ ਸਾਹਮਣੇ ਥੋੜਾ ਗੱਲ ਹੋਈ, ਉਹਨਾਂ ਦੋਵਾਂ ਸਾਹਮਣੇ ਵੀ ਹੋਈ ਹੈ, ਫਿਰ ਤਾਂ ਉਹਨਾਂ ਨੂੰ ਵੀ ਯਾਦ ਹੋਊਗਾ ਕਿ ਹਾਂ ਮੈਂ ਕੀ ਕਿਹਾ ਆਰਐਸਐਸ ਬਾਰੇ। ਕਹਿੰਦੇ ਬਿਲਕੁਲ ਜੀ। ਤੇ ਬਲਟੋਹੇ ਨੂੰ ਇਹ ਸੀਗਾ ਕਿ ਜਿਵੇਂ ਮੈਨੂੰ ਚਿੱਠੀ ਕੱਢ ਕੇ ਤਰੀਕ ਦੇ ਕੇ ਸੱਦਿਆ, ਹੋ ਸਕਦਾ ਆਉਂਦੇ ਦਿਨਾਂ ਚਾਹੀ ਭੁੰਦੜ ਤੇ ਮਲੂਕਾ ਨੂੰ ਸੱਦਿਆ ਜਾਊਗਾ। ਪਰ ਜਥੇਦਾਰ ਸਾਹਿਬਾਨ ਨੇ ਚੱਲਦੀ ਮੀਟਿੰਗ ਦੇ ਵਿੱਚ ਬਲਟੋਹੇ ਦੇ ਸਾਹਮਣੇ ਬਲਵਿੰਦਰ ਸਿੰਘ ਭੁੰਦੜ ਨੂੰ ਫੋਨ ਮਿਲਾ ਲਿਆ ਤੇ ਸਪੀਕਰ ਔਨ ਕਰ ਲਿਆ। ਕਹਿੰਦੇ ਜੀ ਭੁੰਦੜ ਸਾਹਿਬ ਤੁਸੀਂ ਵੀ ਆਏ ਸੀ ਗਿਆਨੀ ਹਰਪ੍ਰੀਤ ਸਿੰਘ ਕੋਲ ਬਲਟੋਹੇ ਹੋਰਾਂ ਨਾਲ? ਕਹਿੰਦੇ ਹਾਂ ਜੀ। ਕਹਿੰਦੇ ਜੀ ਫਿਰ ਦੱਸੋ ਉਸ ਸਮੇਂ ਕੀ ਗੱਲ ਹੋਈ ਸੀ? ਭੁੰਦੜ ਹੋਰਾਂ ਨੇ ਹੋਰੇ ਬਾਹਾਂ ਪਾ ਲਿਆ। ਉਹ ਕਹਿੰਦੇ ਨਹੀਂ ਜੀ, ਉਹ ਛੱਡੋ ਜੀ, ਇਹ ਮਸਲੇ ਨਿਬੜਨੇ ਚਾਹੀਦੇ ਨੇ ਜੀ, ਕੌਮ ਦੀ ਭਲਾਈ ਲਈ ਪੰਥ। ਉਹ ਕਹਿੰਦੇ ਜਥੇਦਾਰ ਸਾਹਿਬ ਕਹਿੰਦੇ ਭਾਈ ਇਹ ਗੱਲਾਂ ਛੱਡੋ, ਸਾਨੂੰ ਪਤਾ ਹੈ ਅਸੀਂ ਕਿਵੇਂ ਫੈਸਲਾ ਲੈਣਾ, ਬਸ ਤੁਸੀਂ ਇਹ ਦੱਸੋ ਕਿ ਤੁਹਾਡੇ ਸਾਹਮਣੇ ਕੋਈ ਆਰਐਸਐਸ ਵਾਲੀ ਗੱਲ ਹੋਈ ਜਦੋਂ? ਉਹ ਕਹਿੰਦੇ ਨਹੀਂ ਜੀ ਮੇਰੇ ਤਾਂ ਕੋਈ ਚੇਤੇ ਨਹੀਂ ਗਾ ਜੀ ਇਹੋ ਜਿਹੀ ਗੱਲ। ਕਹਿੰਦੇ ਠੀਕ ਹੈ ਜੀ। ਹੁਣ ਬਲਟੋਹਾ ਲਈ ਝਟਕਾ ਸੀ, ਭੁੰਦੜ ਇਸ ਸਮੇਂ ਸੁਖਬੀਰ ਬਾਦਲ ਵਾਲੀ ਧਿਰ 'ਚ ਤੇ ਮਲੂਕਾ ਇਸ ਸਮੇਂ ਸੁਧਾਰ ਲਹਿਰ ਵਾਲੀ ਧਿਰ 'ਚ। ਬਾਅਦ ਚੋਂ ਮਲੂਕੇ ਨੂੰ ਫੋਨ ਮਿਲਾ ਲਿਆ, ਮਲੂਕਾ ਵੀ ਮੁੱਕਰ ਗਿਆ, ਕਹਿੰਦਾ ਜੀ ਕੋਈ ਇਹ ਜੀ ਗੱਲ ਨਹੀਂ। ਹੁਣ ਬਲਟੋਹੇ ਦੇ ਦੋਏ ਗਵਾਹ ਭੱਜ ਗਏ। ਉਹ ਤੋਂ ਬਾਅਦ ਬਲਟੋਹੇ ਦੇ ਖਿਲਾਫ ਤੈਅ ਸੀ ਕਿ ਜਥੇਦਾਰ ਸਾਹਿਬ ਸਖਤ ਫੈਸਲਾ ਲੈ ਸਕਦੇ ਆ, ਤੇ ਇਹ ਤੈਅ ਮੰਨਿਆ ਜਾ ਰਿਹਾ ਸੀ ਕਿ ਉਹ ਉਹਨੂੰ ਪੰਥ ਚੋਂ ਛੇਕਣ ਤੱਕ ਦੀ ਕਾਰਵਾਈ ਕਰ ਸਕਦੇ ਆ। ਪਰ ਬਿਰਸਾ ਸਿੰਘ ਬਲਟੋਹਾ ਨੇ ਮਾਫੀ ਮੰਗੀ। ਮਾਫੀ ਮੰਗਣ ਦੇ ਉੱਤੇ ਜਥੇਦਾਰ ਸਾਹਿਬ ਨੇ ਕਿਹਾ ਕਿ ਇਹ ਮਰਿਆਦਾ ਹੈ ਕਿ ਜਦੋਂ ਬੰਦਾ ਮਾਫੀਓ ਮੰਗ ਲਵੇ, ਖਿਮਾ ਜਾਚਨਾ ਤੇ ਹੀ ਆ ਜਾਵੇ, ਹੈ ਨਾ, ਫਿਰ ਉਸ ਦੇ ਖਿਲਾਫ ਉਹੀ ਜੀ ਕਾਰਵਾਈ ਨਹੀਂ ਹੁੰਦੀ। ਇਸ ਲਈ ਬਿਰਸਾ ਸਿੰਘ ਬਲਟੋਹਾ ਰਾਜਨੀਤਿਕ ਲੀਡਰ ਸੀ, ਅਸੀਂ ਰਾਜਨੀਤਿਕ ਫੈਸਲਾ ਲਿਆ ਕਿ 10 ਸਾਲ ਇਹਨੂੰ ਅਕਾਲੀ ਦਲ ਚੋਂ ਬਾਹਰ ਕੀਤਾ ਜਾਵੇ।
ਹੁਣ ਇਹ ਮਾਮਲਾ ਇੱਥੇ ਆ ਕੇ ਖਤਮ ਹੋ ਗਿਆ। ਜਥੇਦਾਰ ਸਾਹਿਬ ਦੀ ਕਾਰਜ ਵਿਧਾ ਜਿਹੜੀ ਸੀਗੀ ਉਹ ਇੱਥੇ ਆ ਕੇ ਮੁਕੰਮਲ ਹੋ ਗਈ। ਉਹ ਤੋਂ ਅੱਗੇ ਵਾਰੀ ਹੁਣ ਅਕਾਲੀ ਦਲ ਦੀ ਸੀ, ਪਰ ਅਕਾਲੀ ਦਲ ਨੂੰ ਦੁਵਿਧਾ ਚ ਪਾਉਣ ਦੀ ਬਜਾਏ ਬਿਰਸਾ ਸਿੰਘ ਬਲਟੋਆ ਨੇ ਪਹਿਲ ਕਦਮੀ ਕੀਤੀ ਕਿ ਮੈਂ ਆਪ ਇਹ ਸਾਰੇ ਅਹੁਦੇ ਛੱਡਦਾ। ਹੁਣ ਜਦੋਂ ਸਾਰੇ ਅਹੁਦੇ ਛੱਡਤੇ ਤੇ ਭੁੰਦੜ ਹੋਰਾਂ ਲਈ ਕੰਮ ਆਸਾਨ ਹੋ ਗਿਆ, ਤਾਂ ਇੱਥੇ ਆ ਕੇ ਪੂਰੀ ਕਾਰਵਾਈ ਪੂਰੇ ਤਰ੍ਹਾਂ ਮੁਕੰਮਲ ਹੋ ਗਈ ਅਕਾਲੀ ਦਲ ਵਾਲੇ ਪੜਾਅ ਤੇ ਆ ਕੇ ਵੀ। ਪਰ ਬਿਰਸਾ ਸਿੰਘ ਬਲਟੋਆ ਉੱਥੇ ਵੀ ਨਹੀਂ ਟਿਕੇ। ਉਹਨਾਂ ਨੇ ਉਹ ਤੋਂ ਬਾਅਦ ਵੀ ਸੋਸ਼ਲ ਮੀਡੀਆ ਤੇ ਬਾਰ-ਬਾਰ ਹਵਾਲਾ ਕਿ ਕੀ ਬੈਠ ਸਕਦੇ ਸੀ ਗਿਆਨੀ ਹਰਪ੍ਰੀਤ ਸਿੰਘ ਹੋਰੀ ਜੀ ਉਸ ਮੀਟਿੰਗ 'ਚ, ਜਦੋਂ ਮੇਰੇ ਦੋਸ਼ ਉਹਨਾਂ ਤੇ ਸੀ ਜੀ, ਉਹਨਾਂ ਨੂੰ ਪੰਜ ਸਿੰਘ ਸਭਾ 'ਚ ਬੈਠਣ ਦਾ ਹੱਕ ਸੀ ਜਾਂ ਨਹੀਂ ਜੀ, ਇਹ ਸੋਸ਼ਲ ਮੀਡੀਆ ਤੇ ਪਾ ਰਹੇ ਸੀ। ਇਹ ਸਭ ਦੇ ਦਰਮਿਆਨ ਅਚਾਨਕ ਗਿਆਨੀ ਹਰਪ੍ਰੀਤ ਸਿੰਘ ਹੋਰੀ ਆਪਣੀ ਵੀਡੀਓਗ੍ਰਾਫੀ ਦੇ ਰਾਹੀਂ ਸਾਹਮਣੇ ਆ ਗਏ ਕਿ ਵੀ ਮੇਰੀ ਕਰਤਾਰਕੁਸ਼ੀ ਕੀਤੀ ਜਾ ਰਹੀ ਆ, ਮੇਰੀ ਜਾਤ ਪਰਖੀ ਜਾ ਰਹੀ ਆ। ਉਹ ਕਹਿੰਦੇ ਕਿ ਮੇਰੀਆਂ ਧੀਆਂ ਨੂੰ ਜੋ ਕੁਛ ਮੱਧਭਾਗਾ ਬੋਲਿਆ ਜਾ ਰਿਹਾ, ਮੇਰੇ ਪਰਿਵਾਰ ਨੂੰ ਨੰਗਾ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ, ਕਿ ਮੈਨੂੰ ਤਾਂ ਧਮਕੀਆਂ ਅਕਾਲੀ ਦਲ ਦਾ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਜਾਂ ਬਲਟੋਹੇ ਦੇ ਹਵਾਲੇ ਜਾਂ ਟੋਨੀ ਨੋਨੀ ਇਹਨਾਂ ਦੇ ਹਵਾਲੇ ਨਾਲ ਉਹਨਾਂ ਨੇ ਸਿੱਧਾ ਇਹ ਪਹਿਲੂ ਖੜਾ ਕੀਤਾ। ਹੁਣ ਇਹ ਆਪਣੇ ਆਪ ਸਵਾਲ ਹੈ ਕਿ ਜਥੇਦਾਰ ਦੇ ਬਾਰੇ ਜੇਕਰ ਇਹੀ ਗੱਲ ਹੋਈ ਹੈ, ਕਿਉਂਕਿ ਇਹ ਤੋਂ ਪਹਿਲਾਂ ਗਿਆਨੀ ਰਘਵੀਰ ਸਿੰਘ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹਿ ਚੁੱਕੇ ਸੀ ਕਿ ਮੇਰੇ ਬੱਚੇ ਵਿਦੇਸ਼ 'ਚ ਨੇ ਤੇ ਉਹਨਾਂ ਦੀ ਰੇਕੀ ਕੀਤੀ ਜਾ ਰਹੀ ਹੈ, ਉਹਨਾਂ ਬਾਰੇ ਪਤਾ ਕਰਾਇਆ ਜਾ ਰਿਹਾ। ਸੋ ਇਹਦਾ ਮਤਲਬ ਕੋਈ ਪਹਿਲੂ ਤਾਂ ਹੈ ਕਿ ਇਸ ਸਥਿਤੀ ਤੱਕ ਆ ਗਿਆ ਅਕਾਲੀ ਦਲ ਕਿ ਜਿਹੜਾ ਅਕਾਲੀ ਦਲ ਨੇ ਮਰਿਆਦਾ ਦਾ ਪਾਲਣ ਕਰਨਾ ਹੈ, ਕੋਈ ਤੀਜਾ ਬਾਹਰੀ ਬੰਦਾ ਆ ਕੇ ਕਿਸੇ ਨੂੰ ਕੁਝ ਬੋਲ ਜਾਵੇ ਤਾਂ ਸਮਝ ਆਵੇ। ਪਰ ਇੱਥੇ ਜਥੇਦਾਰ ਸਾਹਿਬਾਨ ਜੇਕਰ ਇਹ ਪ੍ਰੈਸ ਕਾਨਫਰੰਸਾਂ ਕਰਦੇ ਨੇ ਕਿ ਅਸੀਂ ਸੁਰੱਖਿਅਤ ਨਹੀਂ ਹੈਗੇ ਜਾਂ ਮਤਲਬ ਕਿ ਅਸੀਂ ਹੁਣ ਇਹ ਸੇਵਾ ਨਿਭਾਉਣ ਦੇ ਉੱਤੇ ਤਿਆਰ ਨਹੀਂ ਹੈਗੇ ਕਿਉਂਕਿ ਸਾਡੇ ਲਈ ਤਾਂ ਇਹ ਚੁਣੌਤੀਆਂ ਖੜੀਆਂ ਹੋ ਗਈਆਂ, ਅਸੀਂ ਪਰਿਵਾਰਕ ਜੀਵ ਹੀ ਹਾਂ। ਸੋ ਉਹਨਾਂ ਨੇ ਕਿਹਾ ਕਿ ਮੈਂ ਆਪਣੀਆਂ ਕਾਰਾਂ ਗੱਡੀਆਂ ਸਾਰਾ ਕੁਝ ਛੱਡਦਾ। ਇਹ ਤੋਂ ਬਾਅਦ ਮਾਮਲਾ ਭੱਜ ਗਿਆ। ਇਹ ਤੋਂ ਬਾਅਦ ਕਿਉਂਕਿ ਅਸਤੀਫਾ ਜਾਣਾ ਹੁੰਦਾ ਸ਼੍ਰੋਮਣੀ ਕਮੇਟੀ ਕੋਲ ਜੀ, ਤੇ ਸ਼੍ਰੋਮਣੀ ਕਮੇਟੀ ਕੋਲ ਜਦੋਂ ਅਸਤੀਫਾ ਜਾਣਾ ਸੀ ਤਾਂ ਹੁਣ ਅਸਤੀਫਾ ਪ੍ਰਵਾਨ ਹੋਏਗਾ ਜਾਂ ਨਹੀਂ, ਇਹ ਸਵਾਲ ਪੈਦਾ ਹੋ ਗਿਆ। ਇਹ ਤੋਂ ਪਹਿਲਾਂ ਕਿ ਸ਼੍ਰੋਮਣੀ ਕਮੇਟੀ ਦਾ ਕੋਈ ਪ੍ਰਤੀਕਰਮ ਆਉਂਦਾ, ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਦਾ ਪ੍ਰਤੀਕਰਮ ਆ ਗਿਆ। ਉਹ ਕਹਿੰਦੇ ਜੀ ਠੀਕ ਹੈ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਜੇ ਅਸਤੀਫਾ ਪ੍ਰਵਾਨ ਹੋਇਆ ਤਾਂ ਸਾਡੇ ਵੀ ਅਸਤੀਫੇ ਨੇ। ਫਿਰ ਉਹ ਉਹਨਾਂ ਦੇ ਨਾਲ ਖਲੋਗੇ, ਕਹਿੰਦੇ ਵੀ ਇਹ ਗਲਤ ਤਰੀਕਾ ਹੈ, ਸ਼੍ਰੋਮਣੀ ਕਮੇਟੀ ਨੂੰ ਮੈਂ ਹੁਕਮ ਦਿੰਦਾ ਕਿ ਉਹ ਅਸਤੀਫਾ ਪ੍ਰਵਾਨ ਨਾ ਕਰੇ। ਚੰਦ ਘੜੀਆਂ ਬਾਅਦ ਹੀ ਐਸਜੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਦੀ ਵੀਡੀਓ ਆ ਗਈ ਕਿ ਅਸੀਂ ਜਥੇਦਾਰ ਸਾਹਿਬ ਦੇ ਨਾਲ ਹੈ, ਕੋਈ ਅਜਿਹਾ ਮਸਲਾ ਨਹੀਂਗਾ। ਜਥੇਦਾਰ ਸਾਹਿਬ ਆਪਣੀ ਬੇਬਾਕੀ ਦੇ ਨਾਲ ਆਪਣੀ ਸੇਵਾਵਾਂ ਨਿਭਾਉਣ, ਮਤਲਬ ਉਹਨਾਂ ਨੇ ਇੱਕ ਤਰ੍ਹਾਂ ਨਾਲ ਹਿਸਾਬ ਕਰਤਾ ਕਿ ਅਜੇ ਅਸੀਂ ਅਸਤੀਫਾ ਪ੍ਰਵਾਨ ਨਹੀਂ ਕਰਾਂਗੇ। ਪਰ ਉਹ ਤੋਂ ਬਾਅਦ ਬਲਟੋਹੇ ਦੀ ਫਿਰ ਵੀਡੀਓ ਆ ਗਈ, ਇਹ ਜੀ ਮੈਨੂੰ ਬਹੁਤ ਠੇਸ ਪਹੁੰਚੀ ਹੈ, ਜਿਹੜੀ ਮੇਰੇ ਤੇ ਦੋਸ਼ ਕੀਤੀ ਗਏ ਹੈ ਜੀ, ਅਜਿਹੀ ਕੋਈ ਗੱਲ ਨਹੀਂ, ਮੈਂ ਸੁਪਨੇ 'ਚ ਵੀ ਨਹੀਂ ਸੋਚ ਸਕਦਾ। ਹੁਣ ਆਪਣੀ ਸਫਾਈ ਦੇ ਰਹੇ। ਹੁਣ ਇਹ ਸਾਰਿਆਂ ਦੇ ਵਿੱਚ ਇੱਕ ਪਾਸੇ ਬਲਟੋਹਾ ਦੇ ਖਿਲਾਫ ਫੈਸਲਾ ਲੈਣ ਤੋਂ ਬਾਅਦ ਦੁਨੀਆ ਭਰ 'ਚ ਜਥੇਦਾਰਾਂ ਦਾ ਰੁਤਬਾ ਇੱਕਦਮ ਉਸ ਮੁਕਾਮ ਤੇ ਪਹੁੰਚਿਆ ਜਿਹਦੀ ਆਸ ਕੀਤੀ ਜਾਂਦੀ ਹੈ ਕਿ ਜਥੇਦਾਰਾਂ ਨੂੰ ਉਹ ਬਣਦਾ ਸਤਿਕਾਰ ਮਿਲਣਾ ਚਾਹੀਦਾ। ਦੂਏ ਪਾਸੇ ਇਹ ਸਵਾਲ ਵੀ ਪੈਦਾ ਹੋ ਗਏ ਕਿ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਸੀ ਜਥੇਦਾਰਾਂ ਨੂੰ। ਮਤਲਬ ਤਰਲੋਚਨ ਸਿੰਘ ਹੋਰੀ ਜਿਹੜੇ ਹੈ ਨਾ ਸਾਡੇ ਵੱਡੇ ਆਗੂ ਵੀ ਰਹੇ ਨੇ, ਸਿਆਸਤਦਾਨ ਵੀ ਰਹੇ ਨੇ, ਉਹਨਾਂ ਨੇ ਇੱਕ ਪੋਸਟ ਪਾਈ। ਉਹ ਕਹਿੰਦੇ ਵੀ ਜਦੋਂ ਜੱਜ ਫੈਸਲਾ ਸੁਣਾਉਂਦੇ ਨੇ ਉਹ ਤੋਂ ਬਾਅਦ ਉਹ ਪ੍ਰੈਸ ਕਾਨਫਰੰਸ ਥੋੜਾ ਕਰਦੇ ਨੇ ਜਾਂ ਉਹਦੀ ਸਫਾਈ ਥੋੜਾ ਦਿੰਦੇ ਨੇ। ਇਹ ਇਸ ਲਈ ਕਹਿੰਦੇ ਕਿ ਜਥੇਦਾਰ ਸਾਹਿਬ ਨੂੰ ਫੈਸਲਾ ਸੁਣਾਉਣ ਤੋਂ ਬਾਅਦ ਉਹਦੇ ਉੱਤੇ ਕੋਈ ਪ੍ਰਤੀਕਰਮ ਨਹੀਂ ਦੇਣਾ ਚਾਹੀਦਾ ਸੀ, ਉਹਨਾਂ ਦਾ ਫੈਸਲਾ ਹੀ ਪੂਰਾ ਸੀ। ਹੁਣ ਇੱਕ ਵੱਖਰੀ ਬਹਿਸ ਹੈ, ਪਰ ਇਹ ਸਭ ਦੇ ਵਿੱਚ ਬਹਿਸ ਦਾ ਵਿਸ਼ਾ ਇਹ ਹੈ ਕਿ ਆਰਐਸਐਸ ਦੀ ਭੂਮਿਕਾ ਕਿੱਥੇ ਹੈ, ਭਾਜਪਾ ਦੀ ਭੂਮਿਕਾ ਕਿੱਥੇ ਹੈ, ਕੀ ਉਹ ਇਸ ਰਾਜਨੀਤੀ ਦੇ ਵਿੱਚ, ਪੰਥਕ ਰਾਜਨੀਤੀ ਦੇ ਵਿੱਚ ਵੀ ਤੇ ਪੰਥਕ ਮਰਿਆਦਾ ਦੇ ਵਿੱਚ ਵੀ, ਅਕਾਲੀ ਸਿਆਸਤ ਦੇ ਵਿੱਚ ਵੀ, ਸਿੱਖ ਸਿਆਸਤ ਦੇ ਵਿੱਚ ਵੀ ਉਹ ਇਸ ਕਦਰ ਦਾਖਲ ਹੋ ਗਈ ਹੈ ਕਿ ਹੁਣ ਉਹ ਜਥੇਦਾਰ ਸਾਹਿਬਾਂ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਾਂ ਉਹ ਇੱਧਰ ਵਾਲੀ ਧਿਰ ਜਿਹੜੀ ਕਿਸੇ ਸਮੇਂ ਸਾਂਝ ਰੱਖਦੀ ਰਹੀ ਆਰਐਸਐਸ ਨਾਲ ਅਕਾਲੀ ਦਲ, ਕਿ ਉਹ ਕਿਸੇ ਹੋਰ ਪਾਸਿਓਂ ਖੇਡ ਰਿਹਾ। ਸੋ ਇਸ ਨੇ ਕਾਫੀ ਉਲਝਣ ਤਾਣੀ ਵੀ ਵਧਾ ਦਿੱਤੀ ਹੈ ਤੇ ਇੱਕ ਨਵਾਂ ਤੂਫਾਨ ਵੀ ਖੜਾ ਕਰ ਦਿੱਤਾ ਜੀ ਬਿਲਕੁਲ। ਲੋਕੀ ਇਹ ਸੋਚਦੇ ਜੇ ਤਾਂ ਜਥੇਦਾਰ ਆਪਣੇ ਆਪ ਲੈ ਰਹੇ ਆ ਇਹ ਫੈਸਲਾ ਫਿਰ ਤਾਂ ਚੰਗੀ ਗੱਲ ਆ ਵੀ ਉਹ ਖੜੇ ਹੋ ਰਹੇ ਆ, ਪਰ ਜੇ ਕਿਸੇ ਦੇ ਕਹੇ ਕੁਝ ਹੋ ਰਿਹਾ ਤਾਂ ਫਿਰ ਤਾਂ ਪੰਥ ਲਈ ਬਹੁਤ ਹੋਰ ਮਾੜੀ ਗੱਲ ਹੋਊਗੀ। ਬਿਲਕੁਲ। ਹਾਂਜੀ, ਤੇ ਅੱਗੇ ਆਪਾਂ ਇਸੇ ਦੇ ਨਾਲ ਹੀ ਰਲਦੀ ਮਿਲਦੀ ਗੱਲ ਕਰਦੇ ਹਾਂ ਕਿ ਐਸਜੀਪੀਸੀ ਤੇ ਜਥੇਦਾਰ ਸਾਹਿਬਾਨ ਦੇ ਵਿੱਚ ਕੀ ਇਹ ਪਾੜਾ ਜਿਹਾ ਨਹੀਂ ਪੈ ਗਿਆ? ਦੇਖੋ, ਇਹ ਸਮੇਂ-ਸਮੇਂ ਕਿੰਨੇ ਹੀ ਅਜਿਹੇ ਮਸਲੇ ਕੌਮ ਮੂਹਰੇ, ਪੰਥ ਮੂਹਰੇ ਆਉਂਦੇ ਰਹੇ ਨੇ। ਮਤਲਬ ਚਾਹੇ ਉਹ ਵੱਡੇ-ਵੱਡੇ ਲੀਡਰਾਂ ਨੂੰ ਤਲਬ ਕਰਨ ਦੀ ਗੱਲ ਹੋਵੇ, ਮਤਲਬ ਚਾਹੇ ਮਹਾਰਾਜਾ ਰਣਜੀਤ ਸਿੰਘ ਵਾਲਾ ਹੈ ਨਾ, ਜਥੇਦਾਰ ਗਿਆਨੀ ਫੂਲਾ ਸਿੰਘ ਵਾਲਾ ਆਪਣੇ ਸਾਹਮਣੇ ਇੱਕ ਜਿਉਂਦਾ ਜਾਗਦਾ ਉਦਾਹਰਨ ਹੈ। ਉਸ ਤੋਂ ਬਾਅਦ ਫਿਰ ਚਾਹੇ ਗ੍ਰਹਿ ਮੰਤਰੀ ਬੂਟਾ ਸਿੰਘ ਵਾਲਾ ਮਸਲਾ ਹੋਵੇ, ਚਾਹੇ ਮਤਲਬ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਵਾਲਾ ਮਸਲਾ ਹੋਵੇ, ਉਹਨਾਂ ਨੂੰ ਬੁਲਾ ਕੇ ਵੀ ਤਨਖਾਹਾਂ ਲੱਗਦੀਆਂ ਰਹੀਆਂ। ਉਹਨਾਂ ਨੇ ਵੀ ਆ ਕੇ ਇੱਥੇ ਆਪਣੀਆਂ ਧਾਰਮਿਕ ਸਜ਼ਾਵਾਂ ਪੂਰੀਆਂ ਕੀਤੀਆਂ, ਗਲ 'ਚ ਤਖਤੀਆਂ ਪਾ ਕੇ, ਹੈ ਨਾ। ਬਰਨਾਲਾ ਤੱਕ ਮੁੱਖ ਮੰਤਰੀ ਕਿ ਮੈਂ ਪਾਪੀ ਤੂੰ ਬਖਸ਼ਣਹਾਰ, ਉਹ ਤਖਤੀਆਂ ਪਾ ਕੇ ਉਹਨਾਂ ਨੇ ਸੇਵਾ ਨਿਭਾਈ ਹੈ।
ਸੋ ਜੀ ਸੁਖਬੀਰ ਬਾਦਲ ਦੇ ਹਵਾਲੇ ਦੇ ਵਿੱਚ ਮਤਲਬ ਜਿਸ ਤਰ੍ਹਾਂ ਬਲਟੋਹਾ ਬਾਰੇ ਗੱਲ ਆਈ ਕਿ ਬਲਟੋਹਾ ਕਹਿਣ ਗਏ ਸੀ ਕਿ ਛੇਤੀ ਕਰੋ, ਮਾਮਲਾ ਨਿਬੇੜੋ, ਉਹਨਾਂ ਦੀ ਕੁੜੀ ਦਾ ਵਿਆਹ ਹੈ ਜੀ, ਇਸ ਲਈ ਕਾਹਲੀ ਹੈ ਜੀ। ਇਹ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚ ਐਸਜੀਪੀਸੀ ਇੱਕ ਤਰ੍ਹਾਂ ਨਾਲ ਸਵਾਲਾਂ ਦੇ ਘੇਰੇ 'ਚ ਇਸ ਲਈ ਆਈ ਕਿਉਂਕਿ ਜਥੇਦਾਰ ਸਾਹਿਬ, ਅਕਾਲ ਤਖ਼ਤ ਸਾਹਿਬ ਦਾ ਸਕੱਤਰੇਤ, ਉਹਨਾਂ ਕੋਲ ਆਪਣਾ ਕੋਈ ਅਮਲਾ ਫਾਲਾ ਨਹੀਂ ਹੈ। ਜਥੇਦਾਰ ਸਾਹਿਬ ਕੋਲ ਕੋਈ ਆਪਣਾ ਦਫ਼ਤਰ ਨਹੀਂ ਹੈ, ਆਪਣਾ ਕੋਈ ਕਲਰਕ ਨਹੀਂ ਹੈ, ਆਪਣਾ ਕੋਈ ਸਟਾਫ ਨਹੀਂ ਹੈ, ਆਪਣਾ ਕੋਈ ਟਾਈਪਿਸਟ ਨਹੀਂ ਹੈ। ਉਹ ਸਾਰਾ ਢਾਂਚਾ ਐਸਜੀਪੀਸੀ ਉਪਲਬਧ ਕਰਾਉਂਦੀ ਹੈ ਤੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਵੀ ਐਸਜੀਪੀਸੀ ਦੀ ਸਮੁੱਚੀ ਇਕੱਤਰਤਾ ਦੇ ਵਿੱਚੋਂ ਪਾਸ ਹੋ ਕੇ ਆਉਂਦੀ ਹੈ ਤੇ ਅਸਤੀਫਾ ਵੀ ਇਕੱਲੇ ਪ੍ਰਧਾਨ ਦੇ ਹੱਥ ਨਹੀਂ ਗਾ ਕਿ ਮਨਜ਼ੂਰ ਕਰ ਲੂਗਾ, ਉਹ ਵੀ ਸਮੁੱਚੀ ਇਕੱਤਰਤਾ ਚੋਂ ਪਾਸ ਹੋ ਕੇ ਆਉਣਾ ਤਾਂ ਹੈ। ਸੋ ਉਹ ਇੱਕ ਸੰਵਿਧਾਨਕ ਸਿਸਟਮ ਹੈ। ਹਾਂ, ਜਦੋਂ 1994-95 ਦੇ ਵਿੱਚ ਅਕਾਲੀ ਦਲ ਭੰਗ ਕਰਨ ਵਾਲੀ ਵੀ ਸਥਿਤੀ ਆਈ ਸੀ, ਤਦ ਵੀ ਸ਼੍ਰੋਮਣੀ ਕਮੇਟੀ ਔਰ ਤਖਤਾਂ ਦੇ ਵਿਚਾਲੇ ਜਾਂ ਜਥੇਦਾਰ ਸਾਹਿਬਾਨ ਔਰ ਐਸਜੀਪੀਸੀ ਦੇ ਵਿਚਾਲੇ ਤਾਲਮੇਲ ਬਣਿਆ ਰਿਹਾ। ਸੋ ਕੀ ਇਸ ਵਾਰ ਉਹ ਵੀ ਬੇਭਰੋਸਗੀ ਟੁੱਟ ਰਹੀ ਹੈ? ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਜਦੋਂ ਹੋਂਦ ਚ ਆਉਂਦੀ ਹੈ ਤਦ ਅਕਾਲੀ ਦਲ ਉਹਦੇ ਵਿੰਗ ਵਜੋਂ ਉੱਪਰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਿੱਸਾ ਹੈ, ਉਹਦਾ ਵਿੰਗ ਹੈ, ਉਹਦੇ ਤਹਿਤ ਚੱਲਣ ਵਾਲੀ ਅਕਾਲੀ ਦਲ ਇੱਕ ਮਤਲਬ ਕਿ ਸਿੱਖ ਭਾਈਚਾਰੇ ਦੀ ਰਾਜਨੀਤਿਕ ਜਮਾਤ ਹੈ। ਪਰ ਅੱਜ ਦੀ ਤਰੀਕ 'ਚ ਜਦੋਂ ਅਸੀਂ ਖੜ ਕੇ ਦੇਖਦੇ ਹਾਂ ਤਾਂ ਚਿੱਟੇ ਮਤਲਬ ਕਿ ਦਿਨ ਚੜੇ ਵਾਂਗ ਦਿਖਦਾ ਸ਼ਰੇਆਮ ਕਿ ਹਾਂ ਐਸਜੀਪੀਸੀ ਦੇ ਉੱਤੇ ਬਾਦਲ ਧੜੇ ਦੇ ਅਕਾਲੀ ਦਲ ਦਾ ਕਬਜ਼ਾ। ਉਹ ਕਬਜ਼ਾ ਬਰਕਰਾਰ ਰੱਖਣ ਲਈ ਹਰ ਵਾਰ ਪਰਚੀਆਂ ਚੋਂ ਪ੍ਰਧਾਨ, ਖੀਸਿਆਂ ਚੋਂ ਪ੍ਰਧਾਨ, ਜੇਬਾਂ ਚੋਂ ਪ੍ਰਧਾਨ, ਵਟਸਐਪ ਚੋਂ ਪ੍ਰਧਾਨ ਨਿਕਲਦੇ ਰਹੇ। ਇਹ ਵਰਤਾਰਾ ਚੱਲਦਾ ਆਇਆ ਤੇ ਗੋਲਕਾਂ ਤੱਕ ਨੂੰ, ਗੁਰੂ ਘਰ ਦੀਆਂ ਸੇਵਾਵਾਂ ਤੱਕ ਨੂੰ ਆਪਣੇ ਹਿੱਤਾਂ ਲਈ ਵਰਤਣਾ। ਜਥੇਦਾਰ ਸਾਹਿਬਾਨ ਦੇ ਹਵਾਲੇ ਨਾਲ ਵੀ ਕਿ ਜੀ ਦੇ ਦਿਓ ਜੀ ਇਹਨਾਂ ਨੂੰ ਰਤਨ ਜੀ, ਹੈ ਨਾ, ਸਨਮਾਨ, ਉਹ ਸਾਰਾ ਕੁਛ ਸਭ ਦੇ ਜ਼ਾਹਰ ਹੈ। ਸੋ ਇੱਕ ਵਾਰ ਫਿਰ ਹੁਣ ਜਦੋਂ ਜਥੇਦਾਰ ਸਾਹਿਬਾਨ ਆਜ਼ਾਦ ਹੋ ਕੇ ਕਹਿੰਦੇ ਫੈਸਲਾ ਲੈਣ ਵਾਲੀ ਸਥਿਤੀ 'ਚ ਆਏ ਨੇ, ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦਬਾਅ 'ਚ ਤਾਂ ਨਹੀਂ ਆ ਜਾਏਗੀ? ਪਰ ਜਿਸ ਤਰ੍ਹਾਂ ਧਾਮੀ ਹੋਰਾਂ ਨੇ ਕੱਲ ਤੁਰੰਤ ਇਹ ਸੁਨੇਹਾ ਦਿੱਤਾ ਕਿ ਅਸੀਂ ਜਥੇਦਾਰ ਸਾਹਿਬਾਨ ਦੇ ਨਾਲ ਹਾਂ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਉਸ ਤੋਂ ਇਹ ਲੱਗਿਆ ਕਿ ਕੀ ਹੁਣ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੇ ਦਬਾਅ 'ਚੋਂ ਬਾਹਰ ਆ ਜਾਏਗੀ? ਜਿਵੇਂ ਜਥੇਦਾਰ ਸਾਹਿਬਾਨ ਤਾਂ ਲੱਗ ਰਿਹਾ ਕਿ ਆ ਗਏ, ਪਰ ਕਿਸੇ ਹੋਰ ਦਬਾਅ 'ਚ ਨਾ ਆਉਣ। ਇਹ ਸਵਾਲ ਬਿਲਕੁਲ ਵਾਜਬ ਹੈ ਤੁਹਾਡਾ, ਇਹ ਸੰਗਤਾਂ ਦੇ ਮਨ 'ਚ ਵੀ ਸਵਾਲ ਖੜਾ ਹੈ। ਪਰ ਐਸਜੀਪੀਸੀ ਨਾਲ ਜੇ ਟਕਰਾਅ ਵੱਧਦਾ ਹੈ ਤਾਂ ਇਹ ਇੱਕ ਹੋਰ ਨਵੇਂ ਤਰ੍ਹਾਂ ਦਾ ਪਹਿਲੂ ਉੱਭਰਿਆ ਹੋਊਗਾ। ਇਸ ਲਈ ਮੈਨੂੰ ਲੱਗਦਾ ਕਿ ਸ਼੍ਰੋਮਣੀ ਕਮੇਟੀ ਔਰ ਜਥੇਦਾਰ ਸਾਹਿਬਾਨ ਔਰ ਤਖਤ ਸਾਹਿਬਾਨਾਂ ਦੇ ਵਿਚਾਲੇ ਤਾਲਮੇਲ ਤੇ ਭਰੋਸਗੀ ਬਣੀ ਰਹਿਣੀ ਬਹੁਤ ਜ਼ਰੂਰੀ ਹੈ। ਇਹ ਕੌਮ ਦੇ ਹਿੱਤ ਦੇ ਲਈ, ਪੰਥਕ ਮਰਿਆਦਾ ਦੇ ਹਵਾਲੇ ਨਾਲ ਉਸ ਨੂੰ ਅਮਲੀ ਰੂਪ ਦੇਣ ਦੇ ਲਈ ਬਹੁਤ ਜ਼ਰੂਰੀ ਹੈ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਹੁਣ ਨਾਲ ਰਲਦੀ ਗੱਲ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਕਰਦੇ ਹਾਂ। ਉਸ ਦੇ ਲਈ ਜਿਹੜੀਆਂ 3 ਚੁਣੌਤੀਆਂ ਉਹ ਪਾਰ ਕਰਨੀਆਂ ਬੜੀਆਂ ਔਖੀਆਂ ਹੋਣਗੀਆਂ। ਨਹੀਂ, ਸੁਖਬੀਰ ਬਾਦਲ ਲਈ ਤਾਂ ਮੈਨੂੰ ਲੱਗਦਾ ਹੁਣ ਚੁਣੌਤੀਆਂ ਹੀ ਇੰਨੀਆਂ ਹੋ ਗਈਆਂ ਕਿ ਉਹਨੂੰ ਪਤਾ ਹੀ ਲੱਗਦਾ ਹੁਣ ਕਿ ਕਿਹੜੇ ਰਾਹ ਜਾਣਾ। ਉਹ ਅੱਗੇ ਅਖਬਾਰਾਂ ਜਿਹਾਂ 'ਚ ਨਾ ਇੱਕ ਉਹ ਗੇਮ ਜੀ ਛਪਦੀ ਹੁੰਦੀ ਸੀ ਕਿ ਉਹ ਨਿਆਣੇ ਨੇ ਉੱਪਰ ਪਹੁੰਚਣਾ ਹੈ, ਰਾਹ ਇੰਨੇ ਜਾਂਦੇ ਨੇ ਜੀ, ਕਿਹੜਾ ਰਾਹ ਚੁਣੀਏ, ਪਾਰ ਸਿਰੇ ਪਹੁੰਚੂਗਾ ਕਿ ਨਹੀਂ ਪਹੁੰਚੂਗਾ, ਜਾਂ ਹੈ ਨਾ, ਉਹ ਹਾਲ ਹੁਣ ਸੁਖਬੀਰ ਬਾਦਲ ਦਾ ਹੋਇਆ ਹੋਇਆ। ਸੁਖਬੀਰ ਬਾਦਲ ਪੜਾਅ ਦਰ ਪੜਾਅ ਆਪਣੇ ਮਸਲੇ ਨਿਬੇੜਨ ਦੇ ਚੱਕਰ 'ਚ ਕਿਤੇ ਨਵੀਆਂ ਗਲਤੀਆਂ ਤਾਂ ਨਹੀਂ ਕਰ ਲੈਂਦੇ। ਹੁਣ ਜਦੋਂ ਉਹਨਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤਾ ਜਾ ਚੁੱਕਾ ਸੀ, ਉਸ ਤੋਂ ਬਾਅਦ ਉਹ ਜਨਤਕ ਤੌਰ ਤੇ ਨਹੀਂ ਵਿਚਰ ਸਕਦੇ ਸੀ, ਪਰ ਉਹ ਪੰਚਾਇਤੀ ਚੋਣਾਂ ਦੇ ਦੌਰਾਨ ਬਾਹਰ ਆ ਗਏ। ਉਹ ਕੀ ਜਲਾਲਾਬਾਦ, ਕੀ ਸ਼੍ਰੀ ਮੁਕਤਸਰ ਸਾਹਿਬ, ਕੀ ਗਿੱਦੜਬਾਹਾ, ਕਿੱਥੇ ਕਿੱਥੇ ਉਹਨਾਂ ਨੇ ਧਰਨੇ ਪ੍ਰਦਰਸ਼ਨਾਂ 'ਚ ਜਨਤਕ ਜਾਣ ਲੱਗੇ। ਸੋ ਹੁਣ ਇੱਕ ਪਾਸੇ ਇੱਕ ਤਨਖਾਹ ਲੱਗਣੀ ਹੈ, ਮੈਨੂੰ ਲੱਗਦਾ ਦੂਈ ਵਾਰ ਨਾ ਉਹਨਾਂ ਨੂੰ ਤਲਬ ਕਰ ਲਿਆ ਜਾਵੇ ਇਸ ਮਸਲੇ ਤੇ ਵੀ। ਤੇ ਫਿਰ ਬਿਰਸਾ ਸਿੰਘ ਬਲਟੋਹਾ ਆਪਣੇ ਆਪ ਤਾਂ ਬੈਟਿੰਗ ਕਰਨੀ ਚਲੇ ਗਏ। ਜੇ ਕਪਤਾਨ ਨੇ ਭੇਜਿਆ ਕਿ ਸਭ ਤੋਂ ਪਹਿਲਾਂ ਤੂੰ ਉਤਰ ਮੈਦਾਨ 'ਚ, ਤਾਂ ਉਤਰੇ, ਤੇ ਉਹਨਾਂ ਦਾ ਕਪਤਾਨ ਸੁਖਬੀਰ ਬਾਦਲ ਹੈ, ਸਭ ਨੂੰ ਪਤਾ। ਸੋ ਪੈਰਵੀ ਵੀ ਸੁਖਬੀਰ ਬਾਦਲ ਦੀ ਕਰਨ ਗਏ ਸੀ, ਇਹੀ ਕਹਿਣ ਗਏ ਸੀ ਨਾ ਕਿ ਛੇਤੀ ਨਵੇੜੋ ਜੀ ਉਹਨਾਂ ਦੀ ਕੁੜੀ ਦਾ ਵਿਆਹ। ਸੋ ਇਸ ਲਈ ਆਹ ਸਾਰੀਆਂ, ਚਾਹੇ ਉਹ ਡੇਰਾ ਸਿਰਸਾ ਵਾਲਾ ਮਸਲਾ ਹੈ, ਚਾਹੇ ਉਹਨੂੰ ਮਾਫੀ ਦੇਣਾ ਮਸਲਾ, ਅਜੇ ਤਾਂ ਜਥੇਦਾਰ ਸਾਹਿਬ ਨੇ ਉਹ ਸਪਸ਼ਟੀਕਰਨ ਬਾਰੇ ਕਦਮ ਵਧਾਇਆ ਹੀ ਨਹੀਂਗਾ ਕਿ ਉਸ ਨੂੰ ਅਣਗੌਲਿਆ ਕੀਤਾ ਜਾਊਗਾ। ਜਿਹੜੇ ਜਥੇਦਾਰਾਂ ਨੇ ਡੇਰਾ ਸਿਰਸਾ ਮੁਖੀ ਨੂੰ ਕਲੀਨ ਚਿੱਟਾਂ ਦਿੱਤੀਆਂ, ਘਰੇ ਬੁਲਾਏ ਬਾਦਲਾਂ ਨੇ, ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰੀ, ਜਥੇਦਾਰ ਗਿਆਨੀ ਗੁਰਮੁਖ ਸਿੰਘ ਹੋਰੀ, ਜਾਂ ਜਥੇਦਾਰ ਮਲ ਸਿੰਘ, ਚਲੋ ਹੁਣ ਨਹੀਂ ਰਹੇ ਇਸ ਦੁਨੀਆ 'ਚ, ਪਰ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਬਾਰੇ ਤਾਂ ਮਸਲਾ ਵੱਡਾ ਖੜਾ। ਉਹਨਾਂ ਨੂੰ ਵੀ ਕੀ ਤਲਬ ਕਰਨਾ, ਉਹ ਪ੍ਰਕਿਰਿਆ ਤੱਕ ਜਾਣਾ। ਤੇ ਆਹ ਸਾਰਾ ਜੋ ਹੁਣ ਘਟਨਾਕ੍ਰਮ ਬਲਟੋਹੇ ਦੇ ਵੱਲ ਨਾਲ ਵਾਪਰਿਆ, ਕਿ ਇੱਥੇ ਤੱਕ ਵੀ ਜਾਣਾ। ਅਜੇ ਤਾਂ ਸੁਖਬੀਰ ਬਾਦਲ ਲਈ ਉਹ ਸਾਰੇ ਸਵਾਲ, ਸਰਕਾਰ ਦੇ ਹੁੰਦਿਆਂ ਬੇਅਦਬੀ ਵਾਲਾ ਮਸਲਾ, ਗੋਲੀ ਚੱਲਣ ਵਾਲਾ ਹੁਕਮ, ਹੈ ਨਾ, ਬਾਈਬਲ ਕਲਾਮ ਬਰਗਾੜੀ ਕਾਂਡ ਦੇ ਵਿੱਚ ਭੂਮਿਕਾ ਨਹੀਂ ਭੂਮਿਕਾ, ਉਹ ਸਾਰੇ ਪਹਿਲੂ ਪਏ ਨੇ। ਉਹਨਾਂ ਸਾਰੇ ਪਹਿਲੂਆਂ ਤੋਂ ਪਾਰ ਜਾਣਾ ਅਜੇ ਬਹੁਤ ਦੂਰ ਦਾ ਪੈਂਡਾ ਦਿਖਦਾ, ਤੇ ਜਿਹਦੇ ਵਿੱਚ ਅਜੇ ਉਹਨਾਂ ਨੂੰ ਤਨਖਾਹ ਲੱਗਣ ਤੋਂ ਬਾਅਦ ਕਿਹੋ ਜਿਹਾ ਫੈਸਲਾ ਆਉਂਦਾ। ਪਰ
ਜਿਸ ਤਰ੍ਹਾਂ ਬਿਰਸਾ ਸਿੰਘ ਬਲਟੋਹਾ ਦੇ ਮਾਮਲੇ 'ਚ ਫੈਸਲਾ ਆਇਆ, ਇਹ ਤੈਅ ਮੰਨਿਆ ਜਾਣ ਲੱਗਿਆ ਕਿ ਸੁਖਬੀਰ ਬਾਦਲ ਦੇ ਮਾਮਲੇ 'ਚ ਹੁਣ ਇਹ ਤੋਂ ਸਖਤ ਫੈਸਲਾ ਆਏਗਾ। ਮਤਲਬ ਜੇ ਇਹਨੂੰ 10 ਸਾਲ ਲਈ ਤੋਰਿਆ, ਉਹਨੂੰ ਹੋ ਸਕਦਾ 20 ਸਾਲਾਂ ਲਈ ਤੋਰ ਦੇਣ, ਹੈ ਨਾ? ਇਹ ਵੀ ਪਹਿਲੂ ਉੱਭਰਿਆ ਹੈ ਕਿ ਹੁਣ ਰਾਹ ਮੋਕਲਾ ਵੀ ਹੋ ਗਿਆ। ਮਤਲਬ ਬਿਰਸਾ ਸਿੰਘ ਬਲਟੋਹਾ ਨੇ ਕੰਮ ਆਸਾਨ ਵੀ ਕਰਤਾ ਇੱਕ ਤਰ੍ਹਾਂ ਨਾਲ। ਪਰ ਜੇ ਅੱਜ ਦੀ ਦੌਰ ਦੇ ਵਿੱਚ ਮੌਜੂਦਾ ਸਥਿਤੀ ਦੇ ਵਿੱਚ ਦੇਖੀਏ, ਸੁਖਬੀਰ ਬਾਦਲ ਲਈ ਸਭ ਤੋਂ ਵੱਡੀਆਂ ਹੁਣ ਜਿਹੜੀਆਂ ਤਾਜ਼ੀਆਂ 3 ਚੁਣੌਤੀਆਂ ਮੂਹਰੇ ਖੜੀਆਂ ਨੇ, ਉਹ ਅਹਿਮ ਨੇ। ਕਿਉਂਕਿ ਬਾਕੀਆਂ ਮਾਮਲੇ 'ਚ ਤਾਂ ਅਗਲਾ ਕਹਿੰਦਾ ਮੈਨੂੰ ਤਨਖਾਹ ਲੱਗ ਗਈ, ਪਰ ਅਜੇ ਤਨਖਾਹ ਭੁਗਤਣ ਵਾਲੀ ਪ੍ਰਕਿਰਿਆ ਤਾਂ ਹੋਣੀ ਹੈ। ਹਾਂ, ਮੂਹਰੇ ਸਭ ਤੋਂ ਪਹਿਲਾਂ 28 ਅਕਤੂਬਰ ਨੂੰ ਆਮ ਇਜਲਾਸ ਹੈ ਐਸਜੀਪੀਸੀ ਦਾ, ਜਿਹਦੇ ਵਿੱਚ ਮੰਨਿਆ ਜਾ ਰਿਹਾ ਸੀ ਕਿ ਧਾਮੀ ਹੋਰੀ ਲੈ ਜਾਣਗੇ। ਬੀਬੀ ਜਗੀਰ ਕੌਰ ਵੀ ਜੇ ਉਮੀਦਵਾਰ ਹੋਈ ਤਾਂ ਵੀ ਕੋਈ ਮੁਸ਼ਕਲ ਨਹੀਂ, ਪਰ ਪਿਛਲੀ ਵਾਰ ਜਦੋਂ ਬੀਬੀ ਲੜੀ ਸੀ, ਪਿਛਲੀ ਤੋਂ ਪਿਛਲੀ ਵਾਰ ਮਤਲਬ 2022 ਦੇ ਵਿੱਚ, ਤਦ ਬੀਬੀ 42 ਵੋਟਾਂ ਲੈ ਗਈ ਸੀ। ਇਸ ਵਾਰ ਤਾਂ ਸਭ ਨੂੰ ਪਤਾ ਕਿ ਬੀਬੀ ਉਹਨਾਂ ਦੇ ਧੜੇ ਦੇ ਉੱਤੇ ਜਦ ਵੀ ਸੀਗਾ ਤੇ ਹੁਣ ਵੀ ਕਿਹਦਾ ਆਸ਼ੀਰਵਾਦ ਹੈ। ਤੇ ਜੀ ਇਸ ਵਾਰ ਸਥਿਤੀ ਵੀ ਅਜਿਹੀ ਹੈ ਕਿ ਸੁਧਾਰ ਲਹਿਰ ਇੱਕ ਬਿਲਕੁਲ ਵੱਖਰੀ ਹੋ ਕੇ ਲੜ ਰਹੀ ਹੈ। ਤੇ ਆਹ ਜੋ ਘਟਨਾਕ੍ਰਮ ਵਾਪਰੇ ਨੇ, ਇਹਦੇ ਨਾਲ ਬੀਬੀ ਜਗੀਰ ਕੌਰ ਦੀਆਂ ਵੋਟਾਂ 42 ਤੋਂ ਵੱਧ ਕੇ 50-60 ਦੇ ਗੇੜ 'ਚ ਵੀ ਜਾ ਸਕਦੀਆਂ, ਇਹੀ ਤੋਂ ਵੀ ਵੱਧ ਸਕਦੀਆਂ, ਕਿ ਮੁਕਾਬਲੇ ਵਾਲੀ ਸਥਿਤੀ ਵੀ ਬਣ ਸਕਦੀ ਹੈ। ਸੋ ਸੁਖਬੀਰ ਬਾਦਲ ਲਈ ਵੱਡੀ ਚੁਣੌਤੀ ਤਾਂ ਇਹ ਹੈ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਫਿਰ ਆਪਣੇ ਕੰਟਰੋਲ 'ਚ ਰੱਖ ਪਾਉਣਗੇ ਕਿ ਨਹੀਂ, ਜਿਹੜਾ ਕਿ ਸਿੱਖ ਮਰਿਆਦਾ ਅਨੁਸਾਰ ਬਿਲਕੁਲ ਸਹੀ ਨਹੀਂ। ਸ਼੍ਰੋਮਣੀ ਕਮੇਟੀ ਆਪਣੇ ਆਪ 'ਚ ਆਜ਼ਾਦ ਸੰਸਥਾ ਤੇ ਉਸ ਨੂੰ ਆਜ਼ਾਦੀ ਦੇ ਲਈ ਕੰਮ ਕਰਨਾ ਚਾਹੀਦਾ। ਕੀ ਉਹਨਾਂ ਦੇ ਪ੍ਰਧਾਨ ਇਸ ਤਰ੍ਹਾਂ ਦਾ ਵੱਡਾ ਫੈਸਲਾ ਲੈ ਸਕਦੇ ਨੇ? ਕੀ ਉਹਨਾਂ ਦੀ ਸਮੁੱਚਾ ਇਜਲਾਸ ਇਸ ਪਹਿਲੂ ਤੇ ਆ ਸਕਦਾ ਕਿ ਪਰੇ ਕਰੋ ਵੀ ਆਪਾਂ ਚਲਾਉਣਾ ਅਕਾਲੀ ਦਲ ਨੂੰ, ਨਾ ਕਿ ਅਕਾਲੀ ਦਲ ਆਪਾਂ ਨੂੰ ਚਲਾਉਣਾ? ਪਰ ਸੁਖਬੀਰ ਬਾਦਲ ਲਈ ਇਹ ਚੁਣੌਤੀ ਹੈ 28 ਤਰੀਕ, ਕਿ ਹੁਣ ਉਹ ਧਾਮੀ ਨੂੰ ਪ੍ਰਧਾਨ ਬਣਾ ਪਾਉਂਦੇ ਨੇ ਜਾਂ ਆਪਣੇ ਕਿਸੇ ਹੋਰ ਨੂੰ ਪ੍ਰਧਾਨ ਬਣਾ ਪਾਉਂਦੇ ਨੇ, ਜਾਂ ਸਾਹਮਣੇ ਵਾਲੀ ਧਿਰ ਬਾਜੀ ਲੈ ਜਾਏਗੀ। ਦੂਸਰੇ ਪਾਸੇ ਉਹ ਤੋਂ ਬਾਅਦ ਗਿੱਦੜਬਾਹਾ ਦੀ ਚੋਣ ਚੁਣੌਤੀ ਹੈ। ਸੁਖਬੀਰ ਸਿੰਘ ਬਾਦਲ ਦਾ ਟੱਬਰ ਹੁਣ ਗਿੱਦੜਬਾਹਾ 'ਚ ਪੂਰੀ ਤਰ੍ਹਾਂ ਸਰਗਰਮ ਹੈ। ਉਹ ਕਹਿੰਦੇ ਜੀ ਇਹ ਤਾਂ ਸਾਡੀ ਖਾਨਦਾਨੀ ਸੀਟ ਹੈ, ਇਹ ਤਾਂ ਸਾਡੀ ਪਰਿਵਾਰਕ ਸੀਟ ਹੈ। ਪਹਿਲਾਂ ਬਾਪੂ ਜੀ ਲੜਦੇ ਸੀ, ਪ੍ਰਕਾਸ਼ ਸਿੰਘ ਬਾਦਲ, ਫਿਰ ਅਸੀਂ ਆਪਣੇ ਮਤਲਬ ਆਪਣਾ ਭਰਾ ਭੇਜਤਾ, ਉਹਨਾਂ ਨੇ ਆਪਣਾ ਭਤੀਜਾ ਭੇਜਤਾ, ਮਨਪ੍ਰੀਤ ਬਾਦਲ ਆ ਗਿਆ ਜੀ, ਇਸ ਲਈ ਉਹ ਵੀ ਸਾਡਾ ਹੀ ਭੇਜਿਆ ਸੀ। ਹੁਣ ਉਹ ਤਾਂ ਵੱਖਰੀ ਪਾਰਟੀ 'ਚ ਹੈ, ਇਸ ਲਈ ਸਾਡਾ ਹੱਕ ਬਣਦਾ। ਹਰਸਿਮਰਤ ਬਾਦਲ ਉੱਥੇ ਸਰਗਰਮ, ਸੁਖਬੀਰ ਬਾਦਲ ਖੁਦ ਸਰਗਰਮ, ਜਿਹਦੇ ਚੱਕਰ 'ਚ ਡਿੰਪੀ ਢਿੱਲੋਂ ਛੱਡ ਕੇ ਗਏ। ਤੇ ਇਸ ਲਈ ਗਿੱਦੜਬਾਹਾ ਤੋਂ ਚੋਣ ਲੜਨ ਦੀ ਇੱਛਾ ਹੈ ਸੁਖਬੀਰ ਸਿੰਘ ਬਾਦਲ ਦੀ। ਪਰ ਜਦੋਂ ਤੱਕ ਜੇ ਤਨਖਾਹ ਵਾਲੀ ਪ੍ਰਕਿਰਿਆ, ਧਾਰਮਿਕ ਸਜ਼ਾ ਲੱਗੀ ਹੋ ਨਾ, ਜੇ ਉਸ ਸਮੇਂ ਤੱਕ ਉਹਨਾਂ ਨੇ ਆਪਣਾ ਉਹ ਅਰਦਾਸ ਕਰਾ ਕੇ ਮਾਫੀਨਾਮੇ ਤੋਂ ਬਾਅਦ ਉਹਨਾਂ ਨੂੰ ਇਹ ਰਾਹ ਖੁੱਲਿਆ ਹੀ ਨਾ ਕਿ ਤੁਸੀਂ ਚੋਣ ਲੜ ਸਕਦੇ ਹੋ, ਨਹੀਂ ਲੜ ਸਕਦੇ, ਫਿਰ ਚੋਣ ਕਿਵੇਂ ਲੜਨਗੇ? ਜੇ 20 ਸਾਲ ਲਈ 10 ਸਾਲਾਂ ਲਈ ਅਕਾਲੀ ਦਲ ਚੋਂ ਬਾਹਰ ਜਾਣ ਦੇ ਹੁਕਮ ਆ ਗਿਆ, ਜਾਂ ਜਦੋਂ ਤੱਕ ਮਾਮਲਾ ਨਿਬੜਿਆ ਹੀ ਨਹੀਂ, ਇਸੇ ਤਰ੍ਹਾਂ ਤਨਖਾਹੀਆ ਚੱਲੇ ਆਉਂਦੇ ਰਹੇ, ਫਿਰ ਕਿਵੇਂ ਵਿਚਰ ਸਕਦੇ ਨੇ? ਸੋ ਸੁਖਬੀਰ ਬਾਦਲ ਲਈ ਵੱਡੀ ਚੁਣੌਤੀ ਇਸ ਦੇ ਪਾਰ ਜਾਣਾ ਹੈ ਕਿ ਗਿੱਦੜਬਾਹਾ ਦੀ ਚੋਣ ਦਾ ਕੀ ਬਣੂਗਾ, ਕਿ ਲੜ ਸਕਦੇ ਕਿ ਨਹੀਂ ਲੜ ਸਕਦੇ, ਕੌਣ ਲੜੂਗਾ? ਤੀਜਾ ਉਹਨਾਂ ਦਾ ਪਰਿਵਾਰਕ ਮਸਲਾ, ਕਿਉਂਕਿ ਖੁਦ ਬਿਰਸਾ ਸਿੰਘ ਬਲਟੋਹਾ ਨੇ ਗੱਲ ਸਾਹਮਣੇ ਲਿਆਂਦੀ ਹੈ ਕਿ ਉਹਨਾਂ ਦੀ ਬੇਟੀ ਦਾ ਵਿਆਹ ਫਰਵਰੀ ਮਹੀਨੇ 'ਚ ਹੈ, ਨਵੇਂ ਸਾਲ ਦੇ ਵਿੱਚ 2025 ਦੀ ਫਰਵਰੀ 'ਚ ਦੁਆਬੇ ਦੇ ਵਿੱਚ ਰਿਸ਼ਤਾ ਤੈਅ ਹੋਇਆ, ਔਰ ਉਹ ਪਰਿਵਾਰ ਬਿਜ਼ਨਸਮੈਨ ਪਰਿਵਾਰ ਆ, ਵਿਦੇਸ਼ ਦੇ ਵਿੱਚ ਸੈੱਟ ਹੈ। ਸੋ ਇਸ ਲਈ ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਸ ਲਈ ਕਹਿੰਦੇ ਜੀ ਮੈਂ ਤਾਂ ਕਹਿਣ ਗਿਆ ਸੀ ਕਿ ਛੇਤੀ ਕਰੋ। ਸੋ ਇਹ ਚੁਣੌਤੀ ਵੀ ਉਹਨਾਂ ਲਈ ਵੱਡੀ ਹੈ ਕਿ ਜੇਕਰ ਇਹ ਸਾਰਾ ਮਾਮਲਾ ਨਿਬੜਿਆ ਨਹੀਂ, ਫਿਰ ਉਹ ਇਸ ਸਮਾਗਮ ਦੇ ਵਿੱਚ, ਪਰਿਵਾਰਕ ਸਮਾਗਮ ਦੇ ਵਿੱਚ ਵੀ ਜਨਤਕ ਤੌਰ ਤੇ ਲੋਕਾਂ ਨੂੰ ਕਿਵੇਂ ਵਿਚਰ ਸਕਦੇ ਨੇ, ਇਸ ਮਰਿਆਦਾ ਦੇ ਉੱਤੇ ਵੀ ਸਭ ਦੀ ਨਜ਼ਰ ਹੈ। ਹਾਂ, ਅੱਜ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫਦ ਨੇ ਮਿਲਣ ਜਾਣਾ ਸੀ। 13 ਅਕਤੂਬਰ ਨੂੰ ਇੱਕ ਮੀਟਿੰਗ ਹੋਈ ਸੀ ਬਲਵਿੰਦਰ ਸਿੰਘ ਭੁੰਦੜ ਦੀ ਅਗਵਾਈ 'ਚ ਅਕਾਲੀ ਦਲ ਦੀ ਕਾਰਜਕਾਰਨੀ ਦੀ। ਉਹਦੇ ਵਿੱਚ ਤੈਅ ਹੋਇਆ ਕਿ 11 ਮੈਂਬਰੀ ਕਮੇਟੀ ਬਣਾ ਕੇ ਜਥੇਦਾਰ ਸਾਹਿਬ ਨੂੰ ਮਿਲੋ ਤਾਂ ਕਿ ਸਾਰੀ ਸਥਿਤੀ ਤੋਂ ਜਾਣੂ ਕਰਾਇਆ ਜਾਵੇ। ਉਸ ਦੇ ਹਵਾਲੇ ਨਾਲ ਜਥੇਦਾਰ ਸਾਹਿਬ ਨੂੰ ਕਿਹਾ ਜਾਵੇ ਤੁਸੀਂ ਅੱਗੇ ਵਧੋ। ਜਥੇਦਾਰ ਸਾਹਿਬ ਪਹਿਲਾਂ ਵੀ ਕਹਿ ਚੁੱਕੇ ਕਿ ਅਸੀਂ ਆਉਂਦੇ ਦਿਨਾਂ 'ਚ ਬੁੱਧੀਜੀਵੀਆਂ ਦਾ, ਸਿੱਖ ਸੰਪਰਦਾਵਾਂ ਦਾ, ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਇੱਕ ਇਕੱਤਰਤਾ ਕਰਾਂਗੇ, ਉਹਦੇ ਵਿੱਚ ਸਾਂਝੀ ਰਾਏ ਵਿਚਾਰਨ ਤੋਂ ਬਾਅਦ ਅਸੀਂ ਅਗਲਾ ਆਪਣੀ ਮੀਟਿੰਗ ਬੁਲਾਵਾਂਗੇ ਸਿੰਘ ਸਾਹਿਬਾਨ ਦੀ। ਪਰ ਇਹ ਤੋਂ ਪਹਿਲਾਂ ਕਿ 11 ਮੈਂਬਰੀ ਕਮੇਟੀ ਜਾਂਦੀ, ਕੱਲ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ, ਫਿਰ ਇਸ ਪਹਿਲੂ ਦੇ ਉੱਤੇ ਗਿਆਨੀ ਰਘਵੀਰ ਸਿੰਘ ਹੋਰਾਂ ਦਾ ਕਹਿਣਾ ਕਿ ਫਿਰ ਮੈਂ ਵੀ ਛੱਡ ਦੂੰਗਾ ਜੇ ਅਸਤੀਫਾ ਪ੍ਰਵਾਨ ਹੋਇਆ, ਫਿਰ ਐਸਜੀਪੀਸੀ ਦੇ ਪ੍ਰਧਾਨ ਦੀ ਵੀਡੀਓ, ਹੁਣ ਬਲਟੋਹਾ ਦੀ ਵੀਡੀਓ। ਇਹ ਤੋਂ ਬਾਅਦ ਕਹਿੰਦੇ ਗਿਆਨੀ ਰਘਵੀਰ ਸਿੰਘ ਨੇ ਸੁਨੇਹਾ ਲਾਤਾ ਅਕਾਲੀ ਦਲ ਨੂੰ ਕਿ ਕੋਈ ਲਾਲ ਲਸ਼ਕਰ ਲੈ ਕੇ ਨਾ ਆਇਓ, ਕੋਈ ਇੱਥੇ ਇਕੱਠ ਕਰਨ ਨਾ ਆਇਓ, ਜੇ ਤੁਸੀਂ ਆਪਣਾ ਪਹਿਲੂ ਰੱਖਣਾ ਹੈ, ਕੁਛ ਵੀ ਦੱਸਣਾ ਤਾਂ 1 ਜਾਂ 2 ਜਣੇ ਆ ਜਾਓ। ਤੇ ਮੈਨੂੰ ਪਤਾ ਲੱਗ ਰਿਹਾ ਕਿ ਬਲਵਿੰਦਰ ਸਿੰਘ ਭੁੰਦੜ ਜਿਹੜੇ ਕਾਰਜਕਾਰੀ ਪ੍ਰਧਾਨ ਨੇ, ਤੇ ਉਹਨਾਂ ਨਾਲ ਦਲਜੀਤ ਸਿੰਘ ਚੀਮਾ, ਇਹ 2 ਮੈਂਬਰੀ ਵਫਦ ਅੱਜ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੂੰ ਤਖਤ ਸਾਹਿਬ ਤੇ ਜਾ ਕੇ, ਅਕਾਲ ਤਖਤ ਸਾਹਿਬ ਤੇ ਜਾ ਕੇ ਅੱਜ ਮੁਲਾਕਾਤ ਕਰਕੇ ਆਪਣਾ ਪੱਖ ਜਾਂ ਆਪਣਾ ਪਹਿਲੂ ਜਾਂ ਆਪਣੀ ਸਥਿਤੀ ਰੱਖ ਸਕਦਾ ਹੈ। ਸੋ ਉਹਦੇ ਉੱਤੇ ਵੀ ਨਜ਼ਰ ਰਹੇਗੀ। ਪਰ ਸੁਖਬੀਰ ਬਾਦਲ ਲਈ ਇਹ ਵੱਡੀ ਚੁਣੌਤੀ ਹੈ, ਰਾਜਨੀਤਿਕ ਤੌਰ ਤੇ ਵੀ, ਧਾਰਮਿਕ ਤੌਰ ਤੇ ਵੀ, ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਵੀ, ਔਰ ਅਕਾਲੀ ਦਲ ਲਈ ਵੀ ਵੱਡੀ ਚੁਣੌਤੀ ਬਣ ਗਈ ਹੈ। ਮੁਸ਼ਕਲ 4 ਪਾਸਿਓਂ ਦਿਖਦੀ ਹੈ, ਔਰ ਇਹਦੇ ਵਿੱਚੋਂ ਅਜੇ ਪਾਰ ਪਾ ਕੇ ਬਾਹਰ ਜਾਣਾ ਕੋਈ ਰਾਹ ਦਿਖਦਾ ਨਹੀਂ ਗਾ। ਬਿਲਕੁਲ ਜੀ, ਸਾਰਾ ਕੁਝ ਤੇ ਆਪਣੇ ਤੇ ਡਿਪੈਂਡ ਕਰ ਲਿਆ, ਤਾਂ ਹੁਣ ਨਿਕਲਣਾ ਬੜਾ ਮੁਸ਼ਕਿਲ ਹੈ ਉਹਦੇ ਵਿੱਚ। ਤੇ ਅੱਗੇ ਕਰਦੇ ਹਾਂ ਗੱਲ, ਪੰਜਾਬ ਦੇ ਜਿਹੜੇ ਟੋਲ ਪਲਾਜ਼ੇ ਹੈਗੇ ਆ, ਕਿਸਾਨ ਇਹਨਾਂ ਨੂੰ ਹੁਣ ਮੁਕਤ ਕਰਨਗੇ?
ਬਿਲਕੁਲ ਜੀ, ਅੱਜ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਕਿਸਾਨ ਜਥੇਬੰਦੀਆਂ ਨੇ ਫ੍ਰੀ ਕਰਾ ਦੇਣੇ ਆ। ਇਹ ਇੱਕ ਨਿਵੇਕਲਾ ਤਰ੍ਹਾਂ ਦਾ ਪ੍ਰਦਰਸ਼ਨ ਦਾ ਪਹਿਲੂ ਹੈ, ਕਿਉਂਕਿ ਜੇ ਜਥੇਬੰਦੀਆਂ ਸੜਕਾਂ ਤੇ ਰਾਹ ਰੋਕਦੀਆਂ ਨੇ, ਰੇਲਾਂ ਰੋਕਦੀਆਂ ਨੇ, ਤਾਂ ਆਮ ਲੋਕ ਪਰੇਸ਼ਾਨ ਹੁੰਦੇ ਆ। ਪਰ ਜਦੋਂ ਟੋਲ ਮੁਕਤ ਕਰਾਉਂਦੇ ਆ ਤਾਂ ਇਹੀ ਲੋਕ ਬਾਗੋ-ਬਾਗ ਹੋ ਜਾਂਦੇ ਆ। ਸੋ ਇਸ ਤਰ੍ਹਾਂ ਸਰਕਾਰ ਤੇ ਅਸਰ ਵੀ ਪੈਂਦਾ ਹੈ, ਕਿਸਾਨੀ ਪਹਿਲੂ ਵੀ ਚਰਚਾ 'ਚ ਆ ਜਾਂਦਾ ਹੈ ਤੇ ਲੋਕਾਂ ਦਾ ਸਮਰਥਨ ਵੀ ਮਿਲ ਜਾਂਦਾ ਹੈ। ਇਸ ਲਈ ਇੱਕ ਵਾਰ ਫਿਰ ਅਗਰਾਹਾਂ ਜਥੇਬੰਦੀ ਨੇ ਤੈਅ ਕੀਤਾ, ਅਸਲ 'ਚ ਪੰਜਾਬ ਦੇ ਵਿੱਚ ਚੱਲ ਰਿਹਾ ਝੋਨੇ ਦਾ ਸੀਜ਼ਨ, ਤੇ ਝੋਨੇ ਦੇ ਸੀਜ਼ਨ ਦੇ ਵਿੱਚ ਪੰਜਾਬ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਦੇ ਹੱਥ ਖੜੇ ਹੋ ਗਏ। ਉਹ ਸ਼ਰਾਰਤ ਕਰ ਰਹੇ ਨੇ, ਜਾਣਬੁੱਝ ਕੇ ਕਰ ਰਹੇ ਨੇ, ਜਾਂ ਉਹਨਾਂ ਦੇ ਕੰਟਰੋਲ 'ਚ ਨੀਗਾ। ਮਤਲਬ ਝੋਨੇ ਦੇ ਅੰਬਾਰ ਲੱਗ ਗਏ ਮੰਡੀਆਂ ਦੇ ਵਿੱਚ, ਪਰ ਨਾ ਸਹੀ ਤਰ੍ਹਾਂ ਨਾਲ ਖਰੀਦ ਹੋ ਰਹੀ ਆ ਤੇ ਨਾ ਉਹਦੀ ਚੁਕਾਈ। 8-8 ਦਿਨ ਕਿਸਾਨਾਂ ਨੂੰ ਮੰਡੀਆਂ 'ਚ ਬੈਠਿਆਂ ਹੋ ਗਏ, ਤੇ ਹੁਣ ਤਾਂ ਕਿਸਾਨ ਵੈਸੇ ਵੀ ਪਿੰਡਾਂ 'ਚੋਂ ਵਿਹਲੇ ਹੋ ਗਏ, ਹੈ ਨਾ। ਪਿੰਡਾਂ ਦੀ ਪੰਚਾਇਤੀ ਚੋਣਾਂ ਵਾਲਾ ਕੰਮ ਨਿਬੜ ਗਿਆ। ਇਹ ਵੱਖਰੀ ਗੱਲ ਹੈ ਕਿ ਬਹੁਗਿਣਤੀ ਪਿੰਡਾਂ 'ਚ ਆਮ ਆਦਮੀ ਪਾਰਟੀ ਦੇ ਚਹੇਤੇ ਜਾਂ ਸਮਰਥਕ ਹੀ ਸਰਪੰਚ ਬਣੇ ਨੇ, ਤੇ ਉਹ ਪਿੰਡ ਦੇ ਲੋਕਾਂ ਨੇ ਬਣਾਏ ਨੇ, ਤੇ ਉਹੀ ਲੋਕ ਹੁਣ ਕਿਸਾਨੀ ਰੂਪ ਦੇ ਵਿੱਚ ਸਰਕਾਰ ਦੇ ਖਿਲਾਫ ਧਰਨਾ ਲਾਉਣ ਲਈ ਬਾਹਰ ਆਉਣਗੇ। ਹਾਂ, ਇੱਕ ਪਾਸੇ ਐਸਕੇਐਮ ਹੈ, ਗੈਰ ਰਾਜਨੀਤਿਕ, ਜਿਹੜਾ ਸ਼ੰਭੂ ਬਾਰਡਰ ਤੇ ਲਗਾਤਾਰ ਬੈਠਾ ਕਿਸਾਨੀ ਮਸਲਿਆਂ ਦੇ ਲਈ। ਉਹਦੇ ਤੱਕ ਅਪਰੋਚ ਕੀਤੀ ਗਈ ਕਿ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਹੈ ਉਹਨਾਂ ਨਾਲ ਮੀਟਿੰਗ ਕਰ ਲਓ। ਉਸ ਐਸਕੇਐਮ ਗੈਰ ਰਾਜਨੀਤਿਕ ਨੇ, ਡੱਲੇਵਾਲ ਭੰਦੇਰ ਹੋਰਾਂ ਨੇ ਇਨਕਾਰ ਕਰਤਾ ਕਿ ਅਸੀਂ ਕੋਈ ਕਮੇਟੀ ਨਾਲ ਮੀਟਿੰਗ ਨਹੀਂ ਕਰਨੀ, ਸਾਡੇ ਮਸਲੇ ਹੱਲ ਕਰੋ। ਦੂਸਰੇ ਪਾਸੇ ਐਸਕੇਐਮ ਹੈ, ਜਿਹਨੂੰ ਰਾਜਨੀਤੀ ਕਹਿੰਦੇ ਨੇ, ਉਹਦੇ ਵਿੱਚ ਰਾਜੇਵਾਲ ਹੋਰਾਂ ਨੇ ਵੀ ਕਿਹਾ ਹੋਇਆ ਕਿ 18 ਤਰੀਕ ਤੋਂ, ਭਾਵ ਕੱਲ ਤੋਂ, ਅਸੀਂ ਮੁੱਖ ਮੰਤਰੀ ਦੇ ਘਰ ਮੂਹਰੇ ਪੱਕਾ ਮੋਰਚਾ ਲਾਵਾਂਗੇ, ਕਿਉਂਕਿ ਕਿਸਾਨੀ ਮਸਲਿਆਂ ਦਾ ਹੱਲ ਨਹੀਂ ਹੋ ਰਿਹਾ। ਨਾ ਮਜ਼ਦੂਰ ਦਾ ਮਸਲਾ ਹੱਲ ਹੋਇਆ, ਮੰਡੀ ਵਾਲਿਆਂ ਦਾ, ਹੈ ਨਾ ਆੜ੍ਹਤੀਆਂ ਦਾ ਮਸਲਾ ਹੱਲ ਹੋਇਆ, ਨਾ ਸ਼ੈਲਰਾਂ ਦਾ ਮਸਲਾ ਹੱਲ ਹੋਇਆ, ਨਾ ਕਿਸਾਨੀ ਮਸਲਾ ਹੱਲ ਹੋਇਆ। ਸਾਰੀ ਹੁਣ ਕੜੀ ਹੈ ਜਦੋਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੋਵੇ। ਇਸ ਲਈ ਕਹਿੰਦੇ ਅਸੀਂ ਪੱਕਾ ਮੋਰਚਾ ਲਾਉਣਾ। ਇੱਧਰ 18 ਤਰੀਕ ਤੋਂ ਅਗਰਾਹਾਂ ਹੋਰਾਂ ਦੀ ਜਥੇਬੰਦੀ ਕਹਿੰਦੀ ਅਸੀਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵੀ ਤੇ ਭਾਜਪਾ ਨਾਲ ਸੰਬੰਧਿਤ ਵੀ ਐਮਐਲਏ ਹੋਵੇ, ਐਮਪੀ ਹੋਵੇ, ਮੰਤਰੀ ਹੋਵੇ, ਸੰਤਰੀ ਹੋਵੇ, ਅਸੀਂ ਉਹਨਾਂ ਦੇ ਘਰ ਮੂਹਰੇ ਪੱਕੇ ਮੋਰਚੇ ਲਾਉਣੇ ਆ, ਉਹਨਾਂ ਦਾ ਘਰੋਂ ਨਿਕਲਣਾ ਬੰਦ ਕਰਨਾ। ਤੇ ਅੱਜ 17 ਤਰੀਕ ਤੋਂ ਪੰਜਾਬ ਦੇ ਸਾਰੇ ਟੋਲ ਅਸੀਂ ਕਹਿੰਦੇ ਮੁਕਤ ਕਰਾ ਦੇਣੇ ਆ। ਸੋ ਸਮੁੱਚੇ ਟੋਲ ਫ੍ਰੀ ਕਰਾਏ ਜਾ ਰਹੇ ਨੇ ਅੱਜ ਤੋਂ ਕਿਸਾਨਾਂ ਦੇ ਲਈ, ਔਰ ਇਹ ਉਦੋਂ ਤੱਕ ਕਹਿੰਦੇ ਅਸੀਂ ਫ੍ਰੀ ਰੱਖਾਂਗੇ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ। ਹੁਣ ਦੇਖਦੇ ਹਾਂ ਜੀ ਇਹਦੇ ਵਿੱਚ ਸਰਕਾਰ ਦੀ ਭੂਮਿਕਾ ਕੀ ਆਉਂਦੀ ਹੈ, ਕੇਂਦਰ ਦਾ ਕੀ ਸੁਨੇਹਾ ਆਉਂਦਾ, ਕਿਵੇਂ ਬੇਸ਼ੱਕ ਕੇਂਦਰੀ ਮੰਤਰੀ ਨੂੰ ਮਿਲ ਕੇ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ, ਤੇ ਬੜਾ ਦੰਗਜਵਾ ਮਾਰਿਆ ਕਿ ਮਸਲਾ ਹੱਲ ਹੋ ਗਿਆ ਜੀ। ਬੇਸ਼ੱਕ ਕੇਂਦਰ ਨੇ ਕੈਬਨਿਟ ਕਰਕੇ ਕਣਕ ਦੇ ਭਾਅ ਦੇ ਵਿੱਚ 150 ਰੁਪਏ ਪ੍ਰਤੀ ਕੁਆਂਟਲ ਐਮਐਸਪੀ 'ਚ ਵਾਧਾ ਕੀਤਾ, ਪਰ ਕਣਕ ਦਾ ਜਦ ਆਊਗੀ ਅਜੇ ਤਾਂ ਮਸਲਾ ਝੋਨੇ ਦਾ ਫਸਿਆ, ਔਰ ਝੋਨੇ ਦੀ ਮੰਡੀ ਲੰਬੀ ਚੱਲਦੀ ਹੈ, ਔਰ ਕਿਸਾਨ ਹੁਣ ਪਿੰਡਾਂ 'ਚੋਂ ਵਿਹਲੇ ਹੋ ਗਏ ਨੇ, ਇਸ ਲਈ ਹੋਰ ਤੇਜ਼ੀ ਆਉਣੀ ਹੈ ਮੰਡੀ ਦੇ ਵਿੱਚ। ਸੋ ਉਸ ਨੂੰ ਨਜਿੱਠਣ ਦੇ ਲਈ ਸਰਕਾਰ ਦੀ ਕੋਈ ਪਹਿਲ ਕਦਮੀ ਨਜ਼ਰ ਨਹੀਂ ਆਉਂਦੀ, ਤੇ ਕੇਂਦਰ ਜਾਣਬੁੱਝ ਕੇ ਕਿ ਪੰਜਾਬ ਦੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਿਹਾ, ਉਸ ਧਰਨੇ ਦਾ ਬਦਲਾ ਲੈ ਰਿਹਾ, ਜਾਂ ਉਹਦਾ ਵੀ ਮਤਲਬ ਕਿ ਉਹ ਤੋਂ ਵੀ ਪ੍ਰਬੰਧ ਨਹੀਂ ਹੋ ਰਿਹਾ। ਇਹ ਪਹਿਲੂ ਵੱਡਾ ਹੈ, ਪਰ ਕਿਸਾਨ ਸੜਕਾਂ ਤੇ ਆ ਰਹੇ ਜੀ ਅੱਜ ਤੋਂ। ਜੀ, ਤੇ ਅੱਗੇ ਗੱਲ ਕਰਦੇ ਹਾਂ। ਕਾਫੀ ਢੋਲ ਢਮੱਕੇ ਵੱਜੇ ਪੰਜਾਬ ਦੇ ਵਿੱਚ, ਇੱਟਾਂ ਰੋੜੇ ਵੀ ਚੱਲੇ ਆ ਆਪਣੇ ਵੋਟਾਂ ਕਰਕੇ। ਜਿਹੜੀਆਂ ਪੰਚ ਸਰਪੰਚ ਬਣਨੇ ਸੀ, ਉੱਥੇ ਬਹੁਤ ਵਾਰੀ ਇਹ ਹੁੰਦਾ ਆ ਕਿ ਕਦੀ ਪੁੱਤ ਜਿੱਤ ਗਿਆ, ਕਦੀ ਪਿਓ ਜਿੱਤ ਗਿਆ ਤੇ ਉਹ ਸਰਪੰਚ ਬਣ ਗਿਆ। ਹੁਣ ਇੱਕ ਬੇਬੇ ਨੇ ਆਪਣੇ ਪੁੱਤ ਨੂੰ ਹਰਾ ਕੇ ਤੇ ਸਰਪੰਚ ਬਣ ਗਈ। ਹਾਂ ਬਿਲਕੁਲ ਜੀ, ਇਹ ਬੜਾ ਕਮਾਲ ਦੀ ਫਿਰੋਜ਼ਪੁਰ ਦੇ ਖੇਤਰ ਦੀ ਕੋਠੇ ਕਿੱਲੀ ਪਿੰਡ ਦੀ ਇਹ ਖਬਰ ਹੈ ਕਿ ਇਹ ਬੇਬੇ ਨੇ ਆਪਣਾ ਹੀ ਸਕੇ ਪੁੱਤ ਨੂੰ ਮਤਲਬ ਹਰਾ ਕੇ ਸਰਪੰਚੀ ਜਿੱਤੀ ਆ। ਉਹ ਵੈਸੇ ਇੱਕੋ ਚੱਲਦੀ ਆ ਨਾ ਗੱਲ ਕਿ ਇੱਕ ਪਿੰਡ 'ਚ ਸਰਪੰਚੀ ਦੀ ਚੋਣ ਸੀ, ਕਹਿੰਦੇ ਪਿਓ ਪੁੱਤ ਖੜੇ ਹੋ ਗਏ ਦੋਏ, ਤੇ ਜਦੋਂ ਨਤੀਜੇ ਆਏ ਕਹਿੰਦੇ ਪੁੱਤ ਜਿੱਤ ਗਿਆ ਤੇ ਪਿਓ ਲੱਡੂ ਵੰਡਣ ਲੱਗ ਗਿਆ। ਪਿੰਡ ਵਾਲੇ ਕਹਿੰਦੇ ਯਾਰ ਕਿ ਤੂੰ ਤਾਂ ਹਾਰਿਆ, ਤੂੰ ਕੀ ਲੱਡੂ ਵੰਡਦਾ? ਉਹ ਕਹਿੰਦਾ ਨਹੀਂ, ਜੇ ਮੈਂ ਜਿੱਤ ਜਾਂਦਾ ਮੈਂ ਕੀ ਬਣਦਾ? ਕਹਿੰਦੇ ਜੀ ਸਰਪੰਚ। ਕਹਿੰਦਾ ਹੁਣ ਮੈਂ ਕੀ ਆ? ਸਰਪੰਚ ਦਾ ਵੀ ਪਿਓ। ਜੀ ਸੋ ਇਸ ਲਈ ਇਹ ਉਸੇ ਤਰ੍ਹਾਂ ਦਾ ਵਰਤਾਰਾ। ਅਸਲ ਦੇ ਵਿੱਚ ਕੀ ਆ ਕਿ ਫਿਰੋਜ਼ਪੁਰ ਦਾ ਪਿੰਡ ਹੈ ਕੋਠੇ ਕਿੱਲੀ ਦੇ ਵਿੱਚ ਦੋ ਭਰਾ ਆਪਸ ਦੇ ਵਿੱਚ ਜਿਵੇਂ ਨਹੀਂ ਬਣਦੀ, ਅੱਡੋ ਅੱਡ ਰਹਿੰਦੇ ਸੀ, ਤੇ ਸਰੀਕੇਦਾਰੀਆਂ ਨੂੰ ਰਾਜਨੀਤਿਕ ਪਾਰਟੀਆਂ ਨੂੰ ਤਾਂ ਇਹੋ ਜਿਹੇ ਮੌਕੇ ਚਾਹੀਦੇ ਹੁੰਦੇ ਨੇ, ਤੇ ਉਹਨਾਂ ਨੇ ਮਤਲਬ ਚੱਕ ਚਕਾ ਕੇ ਦੋਏ ਭਰਾ ਖੜੇ ਕਰਤੇ। ਸੋ ਦੋਏ ਭਰਾ ਜਦੋਂ ਖੜੇ ਹੋਏ ਤਾਂ ਜਿਹੜਾ ਬੜਾ ਭਰਾ ਸੀਗਾ ਬੇਬੇ, ਉਹਦੇ ਕੰਨੀ ਰਹਿੰਦੀ ਸੀ, ਤੇ ਉਹਨੇ ਆਪਣੇ ਕਵਰਿੰਗ ਕੈਂਡੀਡੇਟ ਵਜੋਂ ਬੇਬੇ ਦੇ ਕਾਗਜ਼ ਭਰਤੇ। ਹੁਣ ਜਿਹੜੀ ਧਿਰ ਦੀ ਪਹੁੰਚ ਅਪਰੋਚ ਸੀ, ਕਹਿੰਦੇ ਕਿ ਉਹਨੇ ਬੜੇ ਭਰਾ ਦੇ ਕਾਗਜ਼ੇ ਰੱਦ ਕਰਾਤੇ। ਹੁਣ ਉਹ ਬੜੇ ਭਰਾ ਦੇ ਕਾਗਜ਼ ਰੱਦ ਕਰਾਤੇ, ਪਤਾ ਨਹੀਂ ਇਸ ਰੋਲੇ ਘਚੋਲੇ 'ਚ ਬੇਬੇ ਦੇ ਕਾਗਜ਼ ਉਹਨਾਂ ਨੂੰ ਪਤਾ ਨਹੀਂ ਸੀ ਜਾਂ ਰੱਦ ਕਰਾਉਣੋਂ ਰਹਿ ਗਏ, ਬੇਬੇ ਖੜੀ ਰਹਿ ਗਈ। ਸੋ ਜਦੋਂ ਬੇਬੇ ਖੜੀ ਰਹਿ ਗਈ ਤਾਂ ਬੇਬੇ ਦਾ ਮੁਕਾਬਲਾ ਆਪਣੇ ਹੀ ਛੋਟੇ ਪੁੱਤ ਨਾਲ ਹੋ ਗਿਆ, ਤੇ ਪਿੰਡ ਵਾਲਿਆਂ ਨੇ ਬੇਬੇ ਨੂੰ ਫਤਵਾ ਦਿੱਤਾ। ਬੇਬੇ 24 ਵੋਟਾਂ ਨਾਲ ਆਪਣੇ ਮੁੰਡੇ ਨੂੰ ਹਰਾ ਕੇ ਕੋਠੇ ਕਿੱਲੀ ਪਿੰਡ ਦੀ ਸਰਪੰਚ ਬਣ ਗਈ। ਜੀ, ਬਹੁਤ ਬਹੁਤ ਧੰਨਵਾਦ ਦੀਪਕ ਸ਼ਰਮਾ ਜੀ।
ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਸੰਦੀਪ ਸ਼ਰਮਾ ਜੀ ਸਾਡੇ ਨਾਲ ਜੁੜਦੇ ਨੇ ਤੇ ਕਰਦੇ ਨੇ ਖਬਰਾਂ। ਹੁਣ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।